ਇਹ ਫੋਰਡ ਟਰੈਕਟਰ ਹੈ ਸਾਡੇ। ਇਹ ਵੀ ਹੁਣ ਨਵੇਂ ਨਹੀਂ ਹੁੰਦੇ, मतलब ਇਹ ਪੁਰਾਣੇ ਜਿਹੜੇ ਹੈਗੇ ਹੁਣ ਤੱਕ ਚੱਲੀ ਜਾਂਦੇ ਆ, ਨਵੇਂ ਨਹੀਂ ਹੁੰਦੇ ਸਾਡੇ। ਹੁਣ ਨਵੇਂ ਸਾਡੇ ਮੈਸੀ ਹੁੰਦੇ ਆ ਤੇ ਫੀਐਟ ਟਰੈਕਟਰ ਹੁੰਦੇ। ਇਹ ਫੋਰਡ ਪੁਰਾਣੇ ਹੀ ਕੁਝ ਬਚੇ ਆ। ਚਾਚਾ ਕੀ ਹਾਲ ਚਾਲ ਹੈ? ਇਹ 4000 ਆ? ਹਾਂਜੀ। ਇਹ ਕਿਹੜਾ ਮਾਡਲ ਆ? ਇਹ ਹੈਗਾ ਜੀ 65 ਮਾਡਲ। 65 ਮਾਡਲ 1965। ਇਹ ਹੁਣ ਤੇ ਪਾਕਿਸਤਾਨ ਤੇ ਨਹੀਂ ਹੁੰਦੇ ਹੁਣ? ਨਹੀਂ, ਨਵਾਂ ਲੈ ਗਿਆ। ਇਹ ਉਦੋਂ ਨਵੇਂ ਹੁੰਦੇ ਸੀ? ਉਦੋਂ ਹੁੰਦੇ ਹਲੇ ਆਏ ਨੇ 74 ਤੱਕ। ਤੰਦੂਰ ਇੱਥੇ ਰਾਤੀ ਬਾਲਟਾ ਕਿਉਂ ਨਹੀਂ ਦੇ ਅੱਗੇ? ਵੈਸੇ ਤਾਂ ਸਾਈਡਾਂ ਸਾਨੂੰ ਕੱਚੀਆਂ ਰੱਖਣੀਆਂ ਚਾਹੀਦੀਆਂ ਸੀ, ਬਿਹਤਰ ਇਹ ਸੀ। ਤੇ ਕਰਤਾ ਪੱਕਾ ਕਰਤਾ ਸਾਈਡਾਂ ਦਾ। ਚਲੋ ਕੋਈ ਨਹੀਂ। ਅੰਦਰੋਂ ਪੂਰਾ ਵੇਖੋ ਅੱਗ ਸਾਰੀ ਰਾਤ ਬਲਦੀ, ਹਲੇ ਵੀ ਸੇਕ ਹੈਗਾ ਐ ਪੂਰਾ ਹੋ ਗਿਆ। ਆਂਦੇ ਇੱਕ ਵਾਰੀ ਇਹਦੇ 'ਚ ਪਾਲਕ ਮਾਰਨੀ ਸੀ ਹਰਿਆ ਨਾ, ਉਹ ਹੁਣ ਮੈਂ ਅੱਜ ਹੀ ਸਵੇਰੇ ਮਰਵਾਊਂਗਾ ਇਹਦੇ 'ਚ। ਤੇ ਕੱਲ੍ਹ ਦੀਆਂ ਰੋਟੀਆਂ ਪੱਕੀਆਂ, ਬਹੁਤ ਮਜ਼ੇਦਾਰ ਸਨ ਰੋਟੀਆਂ। ਚਲੋ ਤੁਸੀਂ ਮੇਰਾ ਬੇਟਾ ਪਲੇਟਾਂ ਇਕੱਠੀਆਂ ਕਰੋ, ਸਾਰੀਆਂ ਇਕੱਠੀਆਂ ਕਰੋ। ਚੱਲ ਰੱਖ ਤੂੰ ਵੀ ਪਲੇਟਾਂ ਇਕੱਠੀਆਂ ਕਰੋ। ਕੋਈ ਨਹੀਂ, ਧੁੱਪ ਜਾਣਗੇ ਬਾਅਦ 'ਚ। ਇਕੱਠੀਆਂ ਕਰੋ ਪਲੇਟਾਂ ਸਾਰੀਆਂ, ਰੱਖ ਦੇ ਤੇ ਫੜੋ ਜਲਦੀ ਕਰੋ। ओ वजे तेरे मेरे दिल वाली तार लाई जिंदड़ी मैं तेरे नाम यार वे मैं कर बैठी तेरे नाल प्यार माही तू जाने वे तू बोल बोल पंछी बोल बोल पंछी मेरी पखी दे तू बोले बोल भुलने नी मैनू जेड़े सजना ने बोले गादी घेरदी सी जन्ना घेरदी सी जन्ना घेरदी सी जन्ना ओ मैं भी गुड्डियां पटोले। अस्सलाम वालेकुम जी, मैं नासिर ढिल्लों ते वेलकम तुहानू अज दे नवे व्लॉग दे विच। ते अज फिर पेंडियां अज किन्ना क कम होया। राती महफल लगी रही रात 12 बजे तक। ते गंद गुंद पहलों तो पिया बहुत। मैं कहा मुंडे नूं पहलों तो करो ना सफाई, ते फिर अगे वधदे आ अज दे व्लॉग दे विच की तुहानू विखाउणा ते की कुछ होना। तो राती तुसीं पूरा इंजॉय कीता होना। जिहड़े रागी ग्रुप सी, ਜਿਹੜੇ ਸਾਡੇ ਪੁਰਾਣੇ ਕਲਚਰ ਦੇ, ਪੰਜਾਬ ਦੇ ਪੁਰਾਣੇ ਰੰਗ, ਉਹਨਾਂ ਰੰਗਾਂ 'ਚ ਇੱਕ ਬਹੁਤ ਸੋਹਣਾ ਰੰਗ ਸੀ ਰਾਗੀ ਢਾਡੀ। ਇਹ ਸਾਰੇ ਜਿਹੜੇ ਸਾਡੇ ਮੇਲੇ ਠੇਲਿਆਂ ਵਿਆਹਾਂ ਸ਼ਾਦੀਆਂ 'ਤੇ ਹੁੰਦੇ ਸੀ। ਈਵਨ ਕਿ ਤੁਸੀਂ ਵੇਖਿਆ ਨਾ ਵੀ ਸ਼ੱਬੇ ਮਹਾਰਾਜ ਦਾ ਦਿਨ ਸੀ ਸਾਡਾ, ਤੇ ਮਤਲਬ ਮਜ਼ਹਬੀ ਹਵਾਲੇ ਦੇ ਨਾਲ ਇਸਲਾਮ ਦੇ ਵਿੱਚ ਬੜੀ ਉਹਦੀ ਮਾਨਤਾ ਅਕੀਦਤ ਹੈ। ਤੇ ਉਹਦੇ ਹਵਾਲੇ ਦੇ ਨਾਲ ਵੀ ਉਹਨਾਂ ਨੇ ਆਪਣੇ ਸਟਾਈਲ ਦੇ ਵਿੱਚ ਉਹ ਰਾਗੀ ਗਰੁੱਪ ਨੇ ਪਹਿਲੋਂ ਹਮਦ ਸੁਣਾਈ, ਫਿਰ ਉਹ ਕਿੱਸਾ ਸਾਰਾ ਸੁਣਾਇਆ। ਸੋ ਪਹਿਲੋਂ ਮੈਨੂੰ ਲੱਗਦਾ ਵੀ ਆਪਣੇ 70s 80s ਤੱਕ ਇਹ ਕੁਛ ਬਹੁਤ ਪ੍ਰਚਲਿਤ ਸੀ, ਬਹੁਤ ਹੁੰਦਾ ਸੀ। ਹੁਣ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਘਟ ਗਿਆ। ਤੇ ਕੋਸ਼ਿਸ਼ ਕਰਨੇ ਵੀ ਚੀਜ਼ਾਂ ਨੂੰ ਦੁਬਾਰਾ ਤੋਂ ਰਿਵਾਈਵਲ ਜਿਹੜੀ ਇਹਦੀ ਸ਼ੁਰੂ ਹੋ ਸਕੇ, ਦੁਬਾਰਾ ਤੋਂ ਇਹ ਕਲਚਰ, ਇਹ ਸੋਹਣੇ ਰੰਗ ਜਿਹੜੇ ਪੰਜਾਬ ਦੇ ਨੇ ਵੇਖਣ ਨੂੰ ਤੁਹਾਨੂੰ ਮਿਲੇ। ਸੋਸ਼ਲ ਮੀਡੀਆ ਦਾ ਬੜਾ ਵੱਡਾ ਕਿਰਦਾਰ ਹੈ ਕਿ ਕੈਮਰੇ ਦੀ ਅੱਖ ਦੇ ਨਾਲ ਤੁਸੀਂ ਇਹ ਸਾਰਾ ਕੁਝ ਵੇਖ ਪਾਉਂਦੇ ਤੇ ਦੂਜੇ ਤੱਕ ਪਹੁੰਚਦਾ ਵੀ ਆ। ਤੇ ਬਹੁਤ ਸਾਰੇ ਦੋਸਤਾਂ ਦੇ ਸਨ ਮੈਸੇजेस ਵੀ ਉਹਨਾਂ ਨੂੰ, मतलब जे ਵਿਆਹ ਤੇ ਸੱਜਣਾ ਹੋਵੇ ਜਾਂ ਕਿਸੇ ਪ੍ਰੋਗਰਾਮ ਸੱਜਣਾ ਹੋਵੇ। ਸੋ ਮੈਂ ਨੰਬਰ ਉਹਨਾਂ ਦਾ ਜ਼ਰੂਰ ਸ਼ੇਅਰ ਕਰ ਦਾਂਗਾ ਜੇ ਕਿਸੇ ਉਹਨਾਂ ਨੂੰ ਇਸ ਗਰੁੱਪ ਨੂੰ ਆਪਣੇ ਕੋਲ ਸੱਦਣਾ ਹੋਵੇ। ਤੇ ਕਿਉਂਕਿ ਵੀਡੀਓਜ਼ ਤੇ ਨੰਬਰ ਜਦੋਂ ਸ਼ੇਅਰ ਕਰੀਏ ਉਹ ਫਿਰ ਬਹੁਤ ਸਾਰੇ ਫੇਕ ਲੋਕ ਆ ਜਾਂਦੇ ਨੇ, ਬਹੁਤ ਸਾਰੇ ਉਹ ਸਕੈਮ ਵਾਲੇ ਆ ਜਾਂਦੇ ਨੇ। ਇਸ ਤੋਂ ਨੰਬਰ ਵਗੈਰਾ ਨਹੀਂ ਕਦੀ ਸ਼ੇਅਰ ਕਰੀਦਾ। ਪਰਸਨਲੀ ਜੇ ਤੁਸੀਂ ਮੈਨੂੰ ਕਹੋਗੇ ਤੇ ਨੰਬਰ ਉਹਨਾਂ ਦਾ ਮੈਂ ਤੁਹਾਨੂੰ ਸ਼ੇਅਰ ਕਰ ਦਿਆਂਗਾ। ਤੇ ਨਾਲ ਮੇਰੇ ਆ ਗਏ ਨੇ ਬਾਲ ਅੱਜ ਫੇਰ ਖੇਡਣ ਛੁੱਟੀਆਂ ਨਾ। ਓਏ ਕੀ ਕਰਨਾ, ਭੁੱਖ ਲੱਗੀ ਉਹਨੂੰ? ਕਿਉਂ ਓਏ, ਕਿਹਨੂੰ ਭੁੱਖ ਲੱਗੀ ਆ? ਡੋਗੀ ਨੂੰ? ਲਓ ਜੀ, ਲੂਸੀ ਪਹਿਲਾਂ ਤਾਂ ਭੁੱਖੀ ਆ। ਤੇ ਆ ਪਾ ਇਹਨੂੰ ਰੋਟੀ ਪਾ, ਮੇਰਾ ਪੁੱਤ। ਚੱਲ ਰੋਟੀ ਜਾ ਪਾ ਇਹਨੂੰ। ਚੱਲ ਫੜ ਲੈ ਜ਼ਿਆਨ ਆ ਜਾਇਆ ਮੇਰੇ ਨਾਲ। ਤੇ ਘਰੋਂ ਬਈ ਖਾਸ ਤੌਰ ਤੇ ਆਂਦਾ ਸੀ ਵੀ ਉਹ ਉੱਤੇ ਰੱਖੀਆਂ, ਮੈਂ ਆਂਦਾ ਸੀ ਲੂਸੀ ਲਈ ਲੈ ਕੇ ਜਾਣੀਆਂ ਰੋਟੀਆਂ। ਤੇ ਉਹ ਅਸੀਂ ਰੋਟੀਆਂ ਲੈ ਕੇ ਆਏ। ਫੜਾਵਾਂ ਲੂਸੀ ਨੂੰ ਪਾ ਰੋਟੀ ਪਾ ਲਾਗੇ ਜਾ ਕੇ। ਉਹ ਰਜਿਆ ਅੱਗੇ ਮੈਨੂੰ ਲੱਗਦਾ ਹੈ। ਨਹੀਂ ਰਜੀ ਅੱਗੇ। ਕਿੰਨੀਆਂ ਪਾਈਆਂ ਅੱਗੇ ਨੂੰ? ਅੱਛਾ, ਫੈਸਲ ਦੱਸਣਾ ਵੀ ਸਵੇਰੇ 6-7 ਲਿਆ ਕੇ ਪਾਈਆਂ ਤੇ ਹਾਲੇ ਰੱਜੀ ਹੈ। ਚਲੋ ਕੋਈ ਨਹੀਂ, ਇੱਥੇ ਰੱਖ ਦੇਣਾ, ਬਾਅਦ ਚ ਆਪੇ ਖਾ ਦੂਗੀ।
ਇਹਨੂੰ ਭੁੱਖ ਲੱਗੀ ਨਹੀਂ ਪੁੱਤ ਰੱਜੀ ਹੈ ਜਿਵੇਂ ਤੂੰ ਰੱਜਿਆ ਨਾ ਤੇ ਫੀਡਰ ਨਹੀਂ ਪੀਣ ਡਿਆ ਮੈਂ ਉਹ ਵੀ ਰੱਜੀ ਹੈ ਹਾਂ ਉਹ ਨਹੀਂ ਖਾਣ ਡਿਆ ਰੱਜਿਆ ਨੇ ਲੱਗੇ ਆ ਚਿੜੀ ਛਿੱਕੇ ਨੂੰ ਉਹ ਕਿੰਨੀਆਂ ਲਾਤੀਆਂ ਨੇ ਬਾਈ ਦੋਸਤੋ ਕਿੰਨੀਆਂ ਲੈ ਕੇ ਆਏ ਇਸ ਗੇੜੇ ਆਗਾ ਆਈ ਦੋ ਰੇੜੇ ਤੇ ਗਣਾ ਤੇ ਦਿਆ ਕਰੋ ਯਾਰ ਹਾਂਜੀ ਗਣਾ ਤੇ ਦਿਆ ਕਰੋ ਅੱਗੇ ਦੱਸ ਕੇ ਕਿਹਾ ਬੰਦਿਆਂ ਨੂੰ ਅੱਛਾ ਵਾਹ ਚਲੋ ਠੀਕ ਹੈ 4000 ਹੋ ਗਈ ਪੂਰੀ 4000 ਹੋ ਗਈ ਆ ਠੀਕ ਹੈ ਇਧਰ ਤਾਰਫ ਕਰਾਦਾ ਹਸਨ ਵਿਰਕ ਆਇਆ ਆਪਣੇ ਕੋਲ ਦੋਸਤ ਆ ਤੇ ਜਾਣਾ ਸੀ ਜੇ ਸਰਗੋਧੇ ਫਿਰ ਇਰਾਦਾ ਬਦਲ ਗਿਆ ਤੇ ਮੈਂ ਕਿਹਾ ਆ ਜਾ ਫਾਰਮ ਤੇ ਚੱਲਦੇ ਇਹਨਾਂ ਨੇ ਫਾਰਮ ਬਣਾਇਆ ਬੜਾ ਸੋਹਣਾ ਤੇ ਮੈਂ ਫਿਰ ਡੇਰੇ ਇੱਥੇ ਲਾਇਆ ਹੋਰ ਕਿਵੇਂ ਠੀਕ ਠਾਕ ਵਧੀਆ ਵਧੀਆ ਬਈ ਤੁਸੀਂ ਚਲੋ ਤੇ ਅਮਾਰ ਸਾਹਿਬ ਸਫਾਈ ਕਰ ਲਓ ਜਰਾ ਆ ਵੇ ਮੈਂ ਇਧਰ ਬੋਕਰ ਬਣਾ ਲਈ ਆ ਝਾੜੂ ਕਿੱਡਾ ਵਧੀਆ ਬਣਾਇਆ ਮੈਂ ਦਸਤਾ ਕਹੀ ਦਾ ਲਿਆਂਦਾ ਤੇ ਨਾਲ ਝਾੜੂ ਬੰਨਿਆ ਤੂੰ ਆ ਮੂਹਰੇ ਸਾਫ਼ ਕਰ ਕੀ ਹੋਇਆ ਆਂਦਾ ਆਂਦਾ ਖੰਭਾ ਟੁੱਟ ਗਿਆ ਵਾ ਤੇ ਸ਼ਾਮ ਨੂੰ ਨੈਟ ਚੱਲਣਾ ਮੈਨੂੰ ਉਹਦਾ ਵੈਸੇ ਹੀ ਪਤਾ ਅੱਛਾ ਉਹਦਾ ਬੰਦ ਹੀ ਰਹਿੰਦਾ ਘੰਟਾ ਚੱਲਦਾ ਤੇ 5 ਘੰਟੇ ਬੰਦ ਰਹਿੰਦਾ ਚਲੋ ਠੀਕ ਹੈ ਉਹਦਾ ਬੰਦ ਹੀ ਕਰਾਉਂਦੇ ਫਿਰ ਇਹਦਾ ਬੰਦ 10000 ਬਿੱਲ ਮੰਗੀ ਜਾਂਦਾ ਉਧਰ ਲੈ ਕੇ ਚੱਲ ਸਫਾਈ ਕਰ ਚੱਲ ਉਹ ਤੂੰ ਉਹ ਬੋਕਰ ਲੈ ਕੇ ਆ ਉਹ ਲੈ ਚੱਲ ਉਹ ਬਹੁਤ ਸਾਫ਼ ਕਰ ਸਾਰੇ ਤੂੰ ਹੋਰ ਘਟਾ ਡਾਈ ਜਾ ਚੱਲ ਜ਼ਰੂਰ ਚੱਜ ਨਾ ਕਰ ਸਫਾਈ ਇਹ ਰਾਤੀ ਨਾ ਗੰਦ ਬੜਾ ਪਿਆ ਇੱਥੇ ਮਹਿਫਲ ਹੋਈ ਸੀ ਮੈਂ ਕਿਹਾ ਵੀ ਸਫਾਈ ਇੱਕ ਵਾਰ ਇਹਦੀ ਜਿਹੜੀ ਕਰ ਲਈਏ ਤੇ ਮੁੰਡਾ ਮੇਰਾ ਸਫਾਈ ਵੇਖੋ ਕਰਨ ਡਿਆ ਬਹੁਤ ਅੱਛੇ ਇਹ ਸਫਾਈ ਹੋਣ ਡਈ ਹੈ ਚਲੋ ਤੁਸੀਂ ਮੇਰਾ ਬੇਟਾ ਪਲੇਟਾਂ ਇਕੱਠੀਆਂ ਕਰੋ ਸਾਰੀਆਂ ਇਕੱਠੀਆਂ ਕਰੋ ਚੱਲ ਰੱਖ ਤੂੰ ਵੀ ਪਲੇਟਾਂ ਇਕੱਠੀਆਂ ਕਰੋ ਕੋਈ ਨਹੀਂ ਆ ਧੁੱਪ ਜਾਣਗੇ ਬਾਅਦ ਚ ਇਕੱਠੀਆਂ ਕਰੋ ਪਲੇਟਾਂ ਸਾਰੀਆਂ ਰੱਖ ਦੇ ਤੇ ਫੜੋ ਜਲਦੀ ਕਰੋ ਕੁਛ ਨਹੀਂ ਹੁੰਦਾ ਤੇਰੇ ਹੱਥਾਂ ਨੂੰ ਕਰ ਲਓ ਸਾਰੀਆਂ ਇਕੱਠੀਆਂ ਕਰੀ ਜਾਓ ਇੱਕ ਜਗ੍ਹਾ ਤੇ ਰੱਖੋ ਇਕੱਠੀਆਂ ਕਰਕੇ ਚਲੋ ਬੇਟਾ ਇੱਕ ਵਾਰੀ ਇਕੱਠੀਆਂ ਕਰੋ ਵੀ ਸਾਰੀਆਂ ਫਿਰ ਖੜਨੀਆਂ ਇੱਧਰ ਲੈ ਉਹ ਬੋਰੇ ਤੇ ਲਾ ਕੇ ਲਿਆਓ ਸਾਰੀਆਂ ਫਿਰ ਬੋਰੇ 'ਚ ਪਾ ਕੇ ਬਾਹਰ ਸੁੱਟਣੀਆਂ ਠੀਕ ਹੈ ਪਹਿਲਾਂ ਇਕੱਠੀਆਂ ਕਰੋ ਸਾਰੀਆਂ ਰੱਖ ਦੇ ਬੋਰੇ ਤੇ ਲਾ ਕੇ ਬੇਟਾ ਐਵੇਂ ਹੁਣ ਪਤਾ ਲੱਗਾ ਤੁਹਾਨੂੰ ਕਿਉਂ ਲਿਆਂਦਾ ਮੈਂ ਨਾਲ ਹੈਂ ਕਿਉਂ ਇਧਰ ਮੇਰੇ ਨਾਲ ਗੱਲ ਧਿਆਨ ਕਰ ਪਤਾ ਲੱਗਾ ਕਿਉਂ ਲਿਆਂਦਾ ਤੁਹਾਨੂੰ ਨਾਲ ਸਫਾਈ ਲਈ ਲਿਆਂਦਾ ਤੁਹਾਨੂੰ ਨਾਲ ਪਲੇਟਾਂ ਚੱਕਦੀਆਂ ਇਹ ਤੋਂ ਮਾਂਜਾ ਵੱਡਾ ਕਰਾਇਆ ਵੀ ਠਾਂ ਲੱਖ ਨਾ ਕਰਨਾ ਪਏ ਜ਼ਰੂਰ ਕਰ ਲਓ ਪੁੱਤ ਇਕੱਠੀਆਂ ਕਰ ਲਓ ਅੰਦਰ ਟਿਸ਼ੂ ਵਗੈਰਾ ਵੀ ਚੁੱਕ ਲਓ ਉਹ ਵੀ ਉਹ ਦੂਸਰੇ ਨੇ ਕੱਪ ਕੁੱਪੇ ਵੀ ਟਿਸ਼ੂ ਕੱਪ ਸਾਰਾ ਕੁਝ ਨਿੱਕੂ ਕਿੱਧਰ ਗਿਆ ਮਾਨਾ ਹਾਂ ਨਿਕਲਿਆ ਰਹਿੰਦਾ ਜਦੋਂ ਆ ਜਾਈਏ ਪਹਿਲਾਂ ਕੱਪ ਟਿਸ਼ੂ ਇਕੱਠੇ ਕਰੋ ਸਾਰੇ ਉਹ ਪਰਾਂ ਵੇਖ ਕਿੰਨੇ ਟਿਸ਼ੂ ਪਏ ਲੋ ਵੀ ਸਫਾਈ ਇੱਕ ਵਾਰ ਅਸੀਂ ਕਰਤੀ ਹੈ ਸੋਹਣੇ ਤਰ੍ਹਾਂ ਤਰੀਕੇ ਨਾਲ ਸਫਾਈ ਹੋ ਗਈ ਹੈ ਤੇ ਇਧਰੋਂ ਵੀ ਇੱਧਰ ਥੋੜੀ ਜਿਹੀ ਰਹਿ ਗਈ ਹੈ ਤੇ ਬਾਕੀ ਸਾਰੀ ਹੋ ਗਈ ਹੈ ਤੇ ਆ ਮੈਂ ਵੇਖਣ ਡਿਆ ਸਭ ਵੀ ਤੰਦੂਰ ਇੱਥੇ ਰਾਤੀ ਬਾਲਟਾ ਕਿਉਂ ਨਹੀਂ ਦੇ ਅੱਗੇ ਵੀ ਵੈਸੇ ਤਾਂ ਸਾਈਡਾਂ ਸਾਨੂੰ ਕੱਚੀਆਂ ਰੱਖਣੀਆਂ ਚਾਹੀਦੀਆਂ ਸੀ ਬਿਹਤਰ ਇਹ ਸੀ
ਤੇ ਕਰਤਾ ਪੱਕਾ ਕਰਤਾ ਸਾਈਡਾਂ ਦਾ। ਚਲੋ ਕੋਈ ਨਹੀਂ। ਅੰਦਰੋਂ ਪੂਰਾ ਵੇਖੋ ਅੱਗ ਸਾਰੀ ਰਾਤ ਬਲਦੀ, ਹਲੇ ਵੀ ਸੇਕ ਹੈਗਾ ਐ ਪੂਰਾ ਹੋ ਗਿਆ। ਆਂਦੇ ਇੱਕ ਵਾਰੀ ਇਹਦੇ 'ਚ ਪਾਲਕ ਮਾਰਨੀ ਸੀ ਹਰਿਆ ਨਾ, ਉਹ ਹੁਣ ਮੈਂ ਅੱਜ ਹੀ ਸਵੇਰੇ ਬਣਵਾਉਂਗਾ ਇਹਦੇ 'ਚ। ਤੇ ਕੱਲ੍ਹ ਦੀਆਂ ਰੋਟੀਆਂ ਪੱਕੀਆਂ ਬਹੁਤ ਮਜ਼ੇਦਾਰ ਸਨ ਰੋਟੀਆਂ। ਓਏ ਬਾਲਟਾ ਨਹੀਂ ਹੈਗਾ ਇੱਥੇ? ਕਿੱਥੇ ਪਿਆ ਬਾਲਟਾ? ਆਹ ਬਾਲਟਾ ਮੈਨੂੰ ਫੜਾ ਦਿਓ, ਉਹਦੇ ਉੱਤੇ ਰੱਖਾਂ ਮੈਂ ਦਵਾਂ। ਓਏ ਬਾਲਟਾ ਤੁਸੀਂ ਲਾਇਆ ਸੀ ਸਵੇਰੇ ਇਹਦੇ ਤੋਂ ਦੂਰ ਤੋਂ? ਇਹ ਕੌਣ ਲਾ ਗਿਆ? ਦੋ ਦੋ ਦੋ। ਉਹ ਤੁਸੀਂ ਫੁੱਟਬਾਲ ਨਾ ਮਾਰ ਦਿਓ ਮੇਰੇ। ਆਈਟਾਂ ਦੋ ਫੜਿਓ ਜਰਾ, ਪਰ ਕਿ ਉਹ ਪਈਆਂ ਉੱਤੇ ਦੇ ਰਹਿੰਦੇ। ਇਹਦੇ ਨਾਲ ਜਰਾ ਜੇ ਮੀਂਹ ਮੂੰਹ ਆ ਜਾਏ ਨਾ, ਇਹ ਇਸ ਤਰ੍ਹਾਂ ਵੀ ਨਹੀਂ। ਹਾਂ ਇਹਦਾ ਵੀ ਚੱਕਰ ਹੈ, ਢਲਾਨ ਵੀ ਇੱਧਰ ਨੂੰ ਰੱਖਤੀ ਮੈਨੂੰ ਲੱਗਦਾ। ਚਲੋ ਕੋਈ ਨਹੀਂ, ਦੇਨੇ ਉੱਤੇ ਇੱਟਾਂ ਉੱਟਾਂ ਫਿਲਹਾਲ। ਇਹ ਥੋੜਾ ਜਿਹਾ ਉੱਚਾ ਹੋਣਾ ਚਾਹੀਦਾ ਸੀ ਇਹਦਾ ਹੋਲ। ਚਲੋ 4 ਕਿੱਟਾਂ ਤੁਸੀਂ ਫਿਰ ਉੱਤੇ ਰੱਖ ਦੇਣੇ, ਜਰਾ ਕਵਰ ਰਹੂ ਇਹਦੇ ਨਾਲ। ਹੁਣ ਇਹ ਤਾਂ ਬਲਿਆ ਕਰਨਾ ਨਾ ਰੋਜ਼ ਹੀ ਇਹਨੇ। ਤੰਦੂਰ ਵਾਲਾ ਕੰਮ ਜਿਹੜਾ ਵਾ ਜ਼ਰੂਰੀ ਹੈ। ਤੇ ਮੇਰਾ ਜਿਹੜਾ ਠੇਕੇਦਾਰ ਹੈ ਨਾ, ਤੇ ਮੈਂ ਅੱਗੇ ਉਹਨੂੰ ਗੁੱਸੇ ਹੋਣ ਡਿਆ ਵੀ ਮੈਂ ਦੁਪਹਿਰ ਦਾ ਆਇਆ ਤੇ ਉਹਦਾ ਪਤਾ ਹੀ ਨਹੀਂ ਕਿੱਥੇ। ਵੀ ਇਹਨਾਂ ਠੇਕੇ ਤੇ ਕੰਮ ਲੈ ਲੈਂਦੇ ਆ, ਮੁੜ ਕੇ ਆਂਦੇ ਵੀ ਚਲੋ ਜਿਹੜੀ ਬਚਣੀ ਬਚਾਉਣੀ ਸ਼ਾਇਦ ਕੁਛ ਨਾ ਬਚੇ, ਵੀ ਦੂਜੇ ਕੰਮ ਕਰ, ਮੈਨੂੰ ਕੰਮ ਨਾ ਕਰਨਾ ਪਏ। ਸਾਰਾ ਕੁਛ ਉੱਥੇ ਤਾਂ ਉੱਦਾਂ ਦਾ ਉੱਦਾਂ ਹੀ ਹੈ। ਤੇ ਇਲੈਕਟ੍ਰੀਸ਼ੀਅਨ ਵੀ ਰਾਤੀ 2 ਲਾਈਟਾਂ ਲਾ ਕੇ ਫਿਰ ਭੱਜ ਗਏ। ਤੇ ਇੰਟਰਨੈਟ ਕੱਲ੍ਹ ਲਵਾਇਆ ਸੀ, ਤੇ ਇੰਟਰਨੈਟ ਕੱਲ੍ਹ ਦਾ ਹੀ ਬੰਦ ਹੈ, ਮਤਲਬ ਲਾਲ ਬੱਤੀ ਆਈ ਜਾਂਦੀ ਹੈ। ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ, ਆਂਦਾ ਖੰਭਾ ਡਿੱਗ ਪਿਆ ਲਾਓ ਜੀ। ਸੋ ਮੈਨੂੰ ਲੱਗਦਾ ਵੀ ਸਾਨੂੰ ਉਹ ਕਨੈਕਸ਼ਨ ਬਾਹਰੋਂ ਸ਼ਹਿਰੋਂ ਮੇਨ ਤੋਂ ਜਿੱਥੇ ਮੇਰਾ ਘਰ ਹੈ ਉੱਥੋਂ ਕੋ ਵੱਡਾ ਲੈਣਾ ਪੈਣਾ, ਵਾਇਰਲੈਸ ਲੈਣਾ ਪੈਣਾ, ਤੇ ਫਿਰ ਹੀ ਕੰਮ ਚੱਲੂਗਾ। ਅਦਰਵਾਈਜ਼ ਤਾਂ ਇਸ ਤਰ੍ਹਾਂ ਹੀ ਬੰਦ ਹੀ ਰਿਹਾ ਕਰੂਗਾ। ਮੈਨੂੰ ਅੱਗੇ ਮੇਰੇ ਤੋਂ ਛੋਟਾ ਫੈਸਲ ਕਹਿਣ ਡਿਆ ਸੀ ਵੀ ਜਿਹੜਾ ਤੂੰ ਇੰਟਰਨੈਟ ਲਵਾਇਆ ਨਾ, 1 ਦਿਨ ਚੱਲਦਾ 3 ਦਿਨ ਬੰਦ ਰਹਿੰਦਾ ਜਿਹੜਾ ਪਿੰਡ ਚੱਲਦਾ। ਤੇ ਹਿਸਾਬ ਕਿਤਾਬ ਉਹਦਾ ਇੱਦਾਂ ਹੀ। ਮੈਂ ਥੋੜ੍ਹਾ ਜਿਹਾ ਕੰਮ ਇਹਨਾਂ ਦਾ ਵੇਖਾਂ ਵੀ ਕਿੰਨਾ ਕੁ ਕੀਤਾ। ਨਿੱਕੂ ਸਾਹਿਬ ਉਹ ਹੱਥ ਕਿੰਨਾ ਕੁ ਕੰਮ ਕਰਤਾ ਜੇ? ਮੁੱਕ ਕਿੱਥੇ ਗਿਆ? ਨਹੀਂ ਮੈਂ ਸਵੇਰ ਦਾ ਵੇਖਣਿਆ ਤੁਸੀਂ ਇੱਕ ਕਿੱਟ ਨਹੀਂ ਲਾਈ। ਮੁੱਕ ਕੀ ਗਿਆ? ਹਾਂ ਬੈੱਡ ਤਿਆਰ ਹੋ ਰਿਹਾ। ਹੁਣ ਇੱਧਰ ਪੂਰੀ ਕਰਨ ਡਿਆ ਜੇ? ਇੱਧਰ ਪਹਿਲਾਂ ਘੱਟ ਸੀ ਇਹਦੇ 'ਚ, ਤੇ ਇਹ ਤੇ ਪਹਿਲਾਂ ਪਾ ਲੈਂਦੇ ਇਹਦੇ 'ਚ। ਤੁਹਾਨੂੰ ਪਤਾ ਜੀ ਵੀ ਲੈਵਲ ਕੀ ਕੀਤਾ ਫਿਰ ਤੁਸੀਂ? ਲੈਵਲ ਲੱਗਦਾ ਜੀ, ਜਦੋਂ ਧਮਾਲੀ ਲਾਈ ਦੀ ਹੈ ਨਾ ਫਿਰ ਪਤਾ ਲੱਗਦਾ। ਹਾਂ ਮਿਸਤਰੀ ਸਾਹਿਬ, ਠੇਕੇਦਾਰ ਸਾਹਿਬ ਕਿੱਥੇ ਨੇ? ਬਸ ਇਹੀ ਮੇਰਾ ਪੁੱਤ ਕੰਮ ਰੱਖਿਓ। ਮੈਂ ਉਹਨੂੰ ਪਹਿਲਾਂ ਇਹ ਗੱਲ ਕੀਤੀ ਵੀ ਪੁੱਤ ਕੰਮ ਆਪ ਕਰਨਾ ਹੀ ਤੇ ਫਿਰ ਹੋਣਾ, ਏਦਾਂ ਕੰਮ ਤਾਂ ਨਹੀਂ ਹੋਣਾ ਤੁਹਾਡਾ। ਤੇ ਯਾਰ ਰੋੜਿਆਂ ਦਾ ਵੀ ਸਵੇਰੇ ਸਿੱਧਾ ਕਰੋ, ਇਹ ਇੱਥੇ ਥੋੜੇ ਪਏ ਰਹਿਣੇ ਕਿ ਖੁਰਲੀ 'ਚ ਲਾਉਣੇ? ਸਵੇਰੇ ਮਜ਼ਦੂਰ ਲਾ ਦੇਣਾ ਇੱਕ। ਅੱਛਾ, ਉਹ ਫਿਰ ਉਹ ਪਰੇ ਕੱਢ ਦੇਗਾ, ਇਹ ਉਹ ਨਾਲ ਕੰਧ ਲੱਗ ਜਾਣਗੇ ਸਾਰੇ। ਇੱਟਾਂ ਵੱਖਰੀਆਂ ਕਰ ਲਿਓ ਨਾ ਜਿਹੜੀਆਂ ਸਾਫ਼ ਨੇ, ਉਹ ਲਹਿਦਾ ਲੱਗ ਜਾਣਗੀਆਂ। ਇੱਟਾਂ ਸਾਈਡ ਤੇ ਕਢਾ ਦੇਣੀ, ਜਿਹੜੇ ਲੱਗਣ ਵਾਲੇ ਰੋੜੇ ਆ ਖੁਰਲੀ ਦੇ ਨਾਲ ਲਾ ਦੇਣੇ, ਖੁਰਲੀ ਦੇ ਵਿੱਚ ਲੱਗ ਜਾਣੇ। ਤੇ ਹੁਣ ਲੈਵਲ ਕਿੱਧਰ ਕਿੰਨਾ ਕੱਢਣੇ ਆ? ਲੈਵਲ ਉੱਥੋਂ 4 ਇੰਚ ਢਾਲ ਰੱਖੀ ਇੱਥੇ ਤੱਕ, ਐਸ ਪਏ ਤੱਕ, ਇਹ ਇੱਥੇ ਤੱਕ ਆ ਜਿਹੜਾ ਚੱਕਾ, ਉੱਥੋਂ ਇੱਥੋਂ ਤੱਕ 4 ਇੰਚ। ਚਲੋ ਮੇਰਾ ਪੁੱਤ ਨੂੰ ਸਹੀ ਲੈਵਲ ਰੱਖੀ, ਵੱਡੇ ਭਰਾ ਤਰ੍ਹਾਂ ਨਾ ਕਰੀ ਮੁੜ ਕੇ ਆਖੇ ਵੀ ਕੁਛ ਪਤਾ ਨਹੀਂ ਲੱਗਾ ਮੈਨੂੰ। ਉਹਦੇ ਸਾਹਮਣੇ ਦੱਸਣ ਡਿਆ ਉਹ 8 ਇੰਚ ਰੱਖੀ ਉਹਦੀ, ਤੇ ਇਹਦੀ ਵੀ ਜਰਾ ਵੱਧ ਰੱਖ ਦਿੰਦਾ। ਆਹ ਲੱਗਣ ਤੇ ਡਿਆ, ਹਿਸਾਬ ਤੇ ਲੱਗਦਾ। ਚਲੋ ਕੱਢੀ ਆਓ ਕੰਮ ਨੂੰ ਫਿਰ। ਨਿੱਕੂ ਸਾਹਿਬ ਤੁਸੀਂ ਹੱਥ ਤੇਜ਼ ਹਿਲਾਓ ਜਰਾ। ਹੈਂ ਤੇ ਹੁਣ ਉੱਥੋਂ ਲਿਆਓਗੇ ਫਿਰ? ਟਰਾਲੀਆਂ ਨਾਲ ਲਿਆਉਣ ਡੇ ਜੇ? ਇੱਥੇ ਵਾਹਵਾ ਪੈਣੀ ਹੈ ਇਹਦੇ 'ਚ। ਚਲੋ ਠੀਕ ਹੈ। ਆ ਇੱਕ ਮਿੰਟ ਹਸਨ ਆਈ ਜਰਾ। ਇਹਨੇ ਕਬੂਤਰ ਰੱਖੇ ਆ, ਤੇ ਮੇਰਾ ਅੱਗੇ ਦਿਲ ਸੀ ਕਬੂਤਰ ਰੱਖਣ ਦਾ, ਤੇ ਹਸਨਾਂ ਦਾ ਵੀ ਮੈਂ ਤੈਨੂੰ ਦੇਣਾ। ਕਿੰਨੇ ਜੋੜੇ ਦੇਣੇ ਆ? ਦੇ ਲਓ ਭਾਈ ਜਿੰਨੇ ਕਹੋਗੇ। ਅੱਛਾ ਕਿੰਨੇ ਰੱਖੇ ਤੂੰ? ਮੇਰੇ ਕੋਲ ਹੈ ਤਕਰੀਬਨ 20 ਜੋੜੇ ਲੱਗੇ, ਫੈਂਸੀ ਅਮਰੀਕਨ ਵੀ ਆ ਤੇ ਇੰਗਲਿਸ਼ ਜਿਹੜੇ ਹੁੰਦੇ ਵੱਡੀ ਟੇਲ। ਕਿਵੇਂ ਦਾ ਖੁੱਡਾ ਬਣਨਾ ਚਾਹੀਦਾ? ਖੁੱਡਾ ਭਾਈ ਤਕਰੀਬਨ 6 ਫੁੱਟ ਲੰਬਾਈ ਹੋਈ ਉਹਦੀ, 4 ਫੁੱਟ ਚੌੜਾਈ ਹੋਈ, ਤੇ ਆਪਣਾ 4-5 ਫੁੱਟ ਉੱਚਾ ਹੋਏ। ਹੈਗਾ ਤੇਰੇ ਕੋਲ ਵੀਡੀਓ ਤੇਰੇ ਖੁੱਡੇ ਦਾ?
ਤੇ ਖੁੱਡਾ ਹਾਂ ਵੀਡੀਓ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ, ਫਿਰ ਮੈਂ ਉਸ ਤਰ੍ਹਾਂ ਦਾ ਇਹਨੂੰ ਕਹਿ ਦਈਏ ਮਿਸਤਰੀਆਂ ਉਹ ਵੀ ਲੱਗਦੇ ਹੱਥ, ਫਿਰ ਬਣਦਾ ਜਾਊਗਾ। ਮਿਸਤਰੀ ਨੂੰ ਦਿਖਾਦਾ ਹੈ ਨਾ ਪਾਈ ਅੰਦਰਲੀ ਸਾਈਡ ਤੋਂ ਜਿਹੜਾ ਅੱਛਾ ਹੋਣ ਵਾਲੀ ਡਾਊਨਲੋਡ ਹੋਣ ਵਾਲੀ, ਡਾਊਨਲੋਡ ਕਰ ਲਾਂ ਜਾਂ WhatsApp ਤੇ ਭੇਜੀ ਸੀ ਉਹ ਮੈਨੂੰ ਕੱਢ ਲਾ। ਅੱਛਾ ਇਹਦੇ 'ਚ ਮੇਰਾ ਪਹਿਲਾਂ ਇਰਾਦਾ ਤੇ ਇਹ ਸੀ ਹਸਨ ਨਾਲ ਨਾਲ ਫਿਰ ਮਸ਼ਵਰੇ ਆਈ ਜਾਂਦੇ ਨਾ, ਨਾਲ ਨਾਲ ਕੰਮ ਫਿਰ ਤੁਰਿਆ ਜਾਂਦਾ ਵੀ ਆਹ ਜਿਹੜਾ ਨਾ ਇਹ ਛੋਟੇ ਜਿਹੜੇ ਹੋਣਗੇ ਨਾ ਜਾਨਵਰ ਉਹਨਾਂ ਵਾਸਤੇ, ਮਤਲਬ ਵੀ ਕੱਟੀਆਂ ਵਾਸਤੇ। ਫਿਰ ਕੱਲ ਇੱਕ ਦੋਸਤ ਆਂਦਾ ਸੀ ਵੀ ਇਹ ਬਣੇ ਬਣਾਏ ਆ ਤੁਸੀਂ ਜਿਹੜੇ ਘੋੜਿਆਂ ਦੇ, ਇੱਥੇ ਮੇਰਾ ਇਰਾਦਾ ਸੀ ਬਣਾਉਣ ਦਾ, ਉਹ ਆਂਦਾ ਵੀ ਇਹ ਬਣੇ ਬਣਾਏ ਜਾਏ, ਇੱਕ ਬਾਹਰਲੇ ਵਾਲੇ ਕੇਜ ਬਣ ਜਾਣੇ ਆ, ਤੁਸੀਂ ਇਹਨਾਂ ਨੂੰ ਯੂਜ਼ ਕਰ ਲਓ। ਤੇ ਘੋੜਿਆਂ ਵਾਸਤੇ ਭਾਈ ਇਹ ਠੀਕ ਆ, ਹਾਂ ਉਹਨਾਂ ਵਾਸਤੇ ਸਹੀ ਸੈਟਅਪ ਰਹਿਣਾ। ਇੱਕ ਹੋਊ ਵੀ ਸਾਈਡ ਤੇ, ਉਹ ਵੀ ਨਾਲੇ ਸਾਈਡ ਤੇ ਰਹਿਣੇ। ਘੋੜੇ ਜਿਹੜੇ ਆ ਮੱਝਾਂ ਤਾਂ ਵੈਸੇ ਸਾਈਡ ਤੇ ਹੋਣੇ ਚਾਹੀਦੇ, ਉਹਨੇ ਹੋਵੇ ਸਾਈਡ ਤੇ ਹੀ ਹੈ। ਹਾਂਜੀ ਮਤਲਬ ਵੀ ਇਹ ਸਾਡੇ ਪਹਿਲੇ ਜਿਹੜੇ ਆ ਇਹ 1 2 3 4 5 6 7 8 9 10 ਖਾਨੇ ਨੇ, ਤੇ ਮੈਨੂੰ ਲੱਗਦਾ ਵੀ ਆਪਾਂ ਜੇ 3 ਰੱਖਣੇ ਆ ਤੇ ਇਹਨੂੰ 8 ਕ ਬੜੇ ਹੋਣੇ ਸਾਡੇ। ਇਹ ਜੇ 3 ਰੱਖਣੇ ਹੋਣ ਤੇ ਇੰਨੇ ਬਹੁਤ ਆ ਇੱਥੇ ਤੱਕ। ਅੱਗੇ ਉਹਨਾਂ ਦੇ ਪਾਣੀ ਵੀ ਅੱਗੇ ਜਿਹੜੇ ਹੁੰਦੇ ਆ ਵਾੜੇ ਖਾੜੇ, ਹਾਂ ਉਹ ਅਗਲੇ ਇੱਥੇ ਬਣ ਜੂ। ਹਾਂਜੀ ਲੋਹੇ ਦੇ ਐਂਗਲ ਸ਼ੈਂਗਲ ਬਣ ਕੇ ਦਰਵਾਜ਼ੇ ਉੱਥੇ ਹੋ ਜਾਣਾ। ਫਿਰ ਜੇ ਉਹ ਜਿੱਥੇ ਉਹ ਲੱਗਾ ਟੂਲ ਛੋਟਾ, ਜੇ ਕੁੱਕੜਾਂ ਵਾਲਾ ਖੁੱਡਾ ਉਹ ਸੋਰੀ ਇਹਨਾਂ ਵਾਲਾ ਇੱਥੇ ਬਣਾ ਲਈਏ ਕਬੂਤਰਾਂ ਵਾਲਾ, ਤੇ ਉੱਥੇ ਵੀ ਠੀਕ ਆ। ਨਾਲ ਕੁੱਕੜਾਂ ਵਾਲਾ ਬਣਾਉਣਾ ਨਾਲ ਕਬੂਤਰਾਂ ਵਾਲਾ ਬਣ ਜੂ, 2 ਬਣ ਜਾਣਗੇ। ਤੇ ਜੇ ਵੈਸੇ ਅਗਰ ਇੱਧਰ ਜਗ੍ਹਾ ਹੋਈ ਹੈ ਜਿਹੜਾ ਕਮਰੇ ਇੱਧਰ ਬਣਾਉਣੇ ਬੰਦੇ ਆਸਤੇ, ਉਹਦੇ ਨਾਲ ਬਣਾ ਲਿਆ ਇੱਧਰ ਸਗੋਂ ਠੀਕ ਹੈ ਦਾਦਾ, ਉਧਰ ਠੀਕ ਰਹੂ। ਇਹਦੇ ਇਸ ਸਾਈਡ ਤੇ ਆ ਇੱਕ ਵੰਡੇ ਲਈ ਬਣਾਉਣਾ ਵਾ ਆਪਾਂ, ਮਤਲਬ ਵੀ ਖਾਲ ਖੁੱਲ ਰੱਖਣ ਵਾਸਤੇ, ਤੇ ਨਾਲ ਟੋਕਾ ਲਾਉਣ ਵਾਸਤੇ ਵੱਡਾ ਬਣਾਉਣਾ ਬਰਾਮਦਾ। ਹੈਲੋ ਹਾਈ। ਤੇ ਉਹ ਅੱਗੇ ਉਹਨਾਂ ਜਿਹੜਾ ਪੂਲ ਬਣ ਜਾਣਾ ਸਾਡਾ ਡੰਗਰਾਂ ਵਾਲਾ, ਜਗ੍ਹਾ ਤੇ ਸਹੀ ਕਵਰ ਹੋ ਜਾਣੀ ਆ ਹਿਸਾਬ ਨਾਲ। ਚਲ ਬੋਲ। ਉਹ ਤਾਂ ਭਾਵੇਂ ਆਪਾਂ ਹੈਲੋ ਉਹ ਨਾ ਕਰੋ, ਬਣਾ ਲਾਂਗੇ ਛੋਟਾ ਜਿਹਾ ਖੁੱਡਾ, ਇਸ਼ੂ ਨਹੀਂ ਹੈ। ਉਹ ਛੋਟਾ ਹੀ ਬਣਨਾ, ਉਹ ਤਾਂ ਕਮਰੇ ਦੀ ਸਾਈਡ ਤੇ ਬਣ ਸਕਦਾ। ਅਗਲੀ ਸਾਈਡ ਵੀ ਬਣਨਾ, ਤੇ ਨਹੀਂ ਤੇ ਬਾਅਦ ਦੇ ਲਿਓ ਨਾ ਆਇਆ ਤੇ ਉੱਪਰ ਬਣਾ ਲਾਂਗੇ। ਉੱਪਰ ਵੀ ਜਗ੍ਹਾ ਸਹੀ, ਉੱਪਰ ਵੀ ਸਹੀ ਰਹੂਗਾ, ਇਹ ਵੀ ਗੱਲ ਤੇ ਸਹੀ। ਇਹ ਦੇ ਲਿਓ ਹੁਣ ਇੱਧਰ ਬਣਾ ਲਿਓ ਉੱਪਰ, ਇਹ 3 ਵਾਲੀ ਸਾਈਡ ਤੇ ਥੱਲੇ ਇਹ ਵਾ ਕਿ ਬੰਦਾ ਆਸਾਨੀ ਨਾਲ ਖੋਲ ਸਕਦਾ। ਹਾਂ ਇਹ ਹੈ ਵੀ ਉੱਤੇ ਚੜ੍ਹਨ ਉਤਰਨ ਦਾ ਬੜਾ ਮਸਲਾ ਹੁੰਦਾ ਵਾ। ਹਾਂ ਫਿਰ ਇਹ ਵੇਖਦੇ ਆ ਜਿਹੜਾ ਕਮਰਾ ਬਣਾਵਾਂਗੇ ਨਾ ਉਹਦੇ ਆਲ ਦੁਆਲ ਵੇਖਾਂਗੇ ਫਿਰ ਕਿੱਥੇ ਸਹੀ। ਤੁਸੀਂ ਇੱਕ ਵਾਰੀ ਭਾਈ ਕਮਰੇ ਬਣਨ ਦੋ ਨਾ, ਹਾਂ ਕਮਰਿਆਂ ਤੋਂ ਬਾਅਦ ਫਿਰ ਇਹਦੀ ਸੈਟਿੰਗ ਬਣਾਉਣੀ ਜਿੱਥੇ ਜਗ੍ਹਾ ਸਹੀ ਲੱਗੀ, ਫਿਰ ਉਸ ਹਿਸਾਬ ਨਾਲ ਪੱਕਾ ਬਣਾ ਲਓ। ਸਹੀ ਹੈ, ਮਤਲਬ ਵੀ ਉਹ ਸਾਡੀ ਐਂਟਰੀ ਆ, ਉੱਠਣ ਬਹਿਣ ਵਾਲਾ ਡੇਰਾ, ਇਹ ਸਾਈਡ ਤੇ ਘੋੜਿਆਂ ਵਾਲਾ ਹੋ ਜੂ, ਇਹ ਸਾਈਡ ਤੇ ਕਮਰਾ ਹੋ ਜੂ ਖਾਲ ਵਾਲਾ, ਤੇ ਇੱਧਰ ਉਹਦਾ ਟੋਕਾ, ਤੇ ਉਹ ਅਗਲੇ ਬੰਨੇ ਆਪਾਂ ਪੂਲ ਬਣਾ ਦੇਣਾ ਉਧਰ ਡੰਗਰਾਂ ਦੇ ਨਹਾਉਣ ਵਾਲਾ। ਤੇ ਉਹ ਜਿਹੜਾ ਬਰਾਮਦਾ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀਡੀਓ 'ਚ ਲੰਮਾ ਕਰ ਦੇਣਾ ਉੱਥੇ ਤੱਕ, ਜਿਵੇਂ ਸਾਡਾ 38 ਫੁੱਟ ਇਹ ਵਾ ਤੇ 30 ਫੁੱਟ ਗਾਂ ਨੂੰ ਉਹ ਉੱਥੇ ਤੱਕ ਹੋਰ ਵੱਧ ਜਾਣਾ, ਇਹ ਇਸ ਜਗ੍ਹਾ ਤੱਕ, ਇਹ ਉੱਥੇ ਤੱਕ। ਤੇ ਮੈਨੂੰ ਲੱਗਦਾ ਬਹੁਤ ਹੋਣਾ 60-70 ਫੁੱਟ ਬਰਾਮਦਾ। ਤੇ ਚਾਚਾ ਲੈ ਆ ਹੋਰ ਰੇਤਾ ਕੱਸੂ ਲੈ ਆ ਹੋਰ, 3500 ਰੁਪਏ ਦੀ ਟਰਾਲੀ ਦਿੰਦਾ ਆ ਵੱਡੀ ਟਰਾਲੀ ਜਿਹੜੀ ਹੈ, 3500 ਨੂੰ ਇਹਦੇ ਤੋਂ ਮੰਗਵਾਈ ਹੈ ਤੇ ਵਾਹਵਾ ਪੈ ਚੱਲੀ ਹੈ ਹੁਣ ਤੱਕ ਨਾ। ਮੈਂ ਬਜਾਏ ਮਿੱਟੀ ਦੇ ਇਹ ਪਵਾਈ ਹੈ, ਪ੍ਰੈਫਰ ਕੀਤਾ ਵੀ ਇਹ ਜ਼ਰਾ ਬਹਿਣ ਬੂਣੇ ਦਾ ਸੌਖਾ ਹੁੰਦਾ ਵਾ, ਕੱਲ ਨੂੰ ਜੇ ਕੋਈ ਬੂਟੇ ਬਾਟੇ ਇੱਥੇ ਘਾਹ ਘੂ ਲਾਉਣਾ ਹੋਵੇ ਤੇ ਉਹ ਵੀ ਜ਼ਰਾ ਕੰਮ ਸੌਖਾ ਰਹੂਗਾ। ਇਹ ਫੋਰਡ ਟਰੈਕਟਰ ਹੈ ਸਾਡੇ, ਇਹ ਵੀ ਹੁਣ ਨਵੇਂ ਨਹੀਂ ਆਉਂਦੇ, ਮਤਲਬ ਇਹ ਪੁਰਾਣੇ ਜਿਹੜੇ ਹੈਗੇ ਆ ਹੁਣ ਤੱਕ ਚੱਲੀ ਜਾਂਦੇ ਆ, ਨਵੇਂ ਨਹੀਂ ਹੁੰਦੇ ਸਾਡੇ। ਹੁਣ ਨਵੇਂ ਸਾਡੇ ਮੈਸੀ ਆਉਂਦੇ ਆ ਤੇ ਫੀਅਟ ਟਰੈਕਟਰ ਆਉਂਦੇ ਆ, ਇਹ ਫੋਰਡ ਪੁਰਾਣੇ ਕੁਝ ਬਚੇ ਆ। ਚਾਚਾ ਕੀ ਹਾਲ ਚਾਲ ਹੈ? ਇਹ 4000 ਆ? ਇਹ ਕਿਹੜਾ ਮਾਡਲ ਆ? ਇਹ ਹੈਗਾ ਜੀ 65 ਮਾਡਲ। 65 ਮਾਡਲ 1965। ਇਹ ਹੁਣ ਤੇ ਪਾਕਿਸਤਾਨ ਤੇ ਨਹੀਂ ਹੁੰਦੇ ਹੁਣ? ਨਹੀਂ ਨਵਾਂ ਲੈ ਗਿਆ, ਇਹ ਉਦੋਂ ਨਵੇਂ ਹੁੰਦੇ ਸੀ? ਉਦੋਂ ਹੁੰਦੇ ਖੜੇ ਆਏ ਨੇ 74 ਤੱਕ, 74 ਤੱਕ, 75 ਤੱਕ ਆਏ। ਹਾਂ ਤੇ ਇਹ ਕੰਪਨੀ ਇੱਥੇ ਸੰਭਲ ਇੱਥੇ ਹੁੰਦੇ ਕਿ ਬਾਹਰੋਂ ਹੁੰਦੇ ਸੀ ਉਦੋਂ? ਬਾਹਰੋਂ ਹੀ ਹੁੰਦੇ, ਹੁਣ ਬੰਦ ਹੋ ਗਏ। ਹੁਣ ਨਹੀਂ ਨਵਾਂ, ਹਾਂ ਸਿਰਫ ਹੁਣ ਮੈਸੀ ਆ ਰਿਹਾ, ਫੀਅਟ ਆ ਰਿਹਾ। ਮੈਸੀ ਤੇ ਫੀਅਟ 2 ਹੀ ਹੁੰਦੇ। ਚਲੋ ਠੀਕ ਹੈ। ਇਹ ਭਾਜ ਲਈ ਬੜੇ ਵਧੀਆ ਨੇ ਫੋਰਡ, ਮਤਲਬ ਵੀ ਇਹਦੇ ਲਈ ਟਰਾਲੀਆਂ ਲਈ, ਗੰਨੇ ਲਈ, ਇਹਨਾਂ ਦੀ ਭਾਜ ਬੜੀ ਵਧੀਆ ਵਾ ਫੋਰਡ ਦੀ ਇੱਥੇ ਜਿਹੜੇ ਨਾ। ਤੇ ਚਾਚਾ ਦਾ ਵੀ 64 ਤੱਕ ਆਏ ਆ, 74 ਤੱਕ, 1974 ਤੱਕ। ਉਸ ਤੋਂ ਬਾਅਦ ਇਹ ਚੱਲਣ ਦੇ ਪੁਰਾਣੇ ਆ 65 ਮਾਡਲ ਆ, ਤੇ ਹਾਲੇ ਕੰਮ ਜਿਹੜਾ ਕੱਢੀ ਆਉਂਦਾ। ਕਰਤਾ ਸ਼ੁਰੂ ਦੋ ਹਸਨ ਨੂੰ ਰਾਤੀ ਮੈਂ ਹੁਣੇ ਗੱਲ ਕਰਨੇ ਹਨ ਵੀ ਜਿੰਨੀ ਦੇਰ ਠੇਕੇਦਾਰਾਂ ਦੇ ਇਹਨਾਂ ਦੇ ਮਿਸਤਰੀਆਂ ਦੇ ਨਾ ਮੈਂ ਜ਼ਰਾ ਘੋਲੋਂ ਕਰ ਦਿੰਦਾ ਹੁੰਦਾ ਵੀ ਚਲੋ ਕੋਈ ਨਹੀਂ ਕਰਨ ਡਿਆ, ਪਰ ਇਹ ਨਹੀਂ ਸੂਤ ਆਉਂਦੇ ਭਾਈ। ਮੈਂ
ਮੈਂ ਭਾਈ ਤੁਹਾਨੂੰ ਇੱਕ ਗੱਲ ਦੱਸਣਿਆ ਸੀਗਾ ਪਿਛਲੇ ਰੋਜ਼ ਦਾ ਕੰਮ ਸ਼ੁਰੂ ਕਰਾਇਆ ਆ ਪਰਸੋਂ ਆਇਆ ਬੰਦਾ ਉਹਦਾ ਸਮਾਨ ਪਿਆ ਹੈ ਠੇਕੇਦਾਰ ਦਾ ਕਿ ਭਾਈ ਸਮਾਨ ਦੋ ਅੱਬੂ ਨੇ ਵਾਹੀਆਂ ਗਾਲਾਂ ਕਹਿੰਦੇ ਦੌੜਿਆ ਤਾਂ ਸਮਾਨ ਹੈ ਨਹੀਂ ਕੋਈ ਵੀ ਹੁਣ ਤੂੰ ਆ ਗਿਆ ਕੰਮ ਆ ਇਹ ਤੁਹਾਡੇ ਵੱਡੇ ਭਾਈ ਨੇ ਕੀ ਨਾਂ ਤੁਹਾਡਾ ਮੋਹਸਨ ਚਲੋ ਮਿਹਰਬਾਨੀ ਤੁਸੀਂ ਆਏ ਤੇ ਸ਼ੁਕਰੀਆ ਅੱਗੋਂ ਆਓਗੇ ਜਿੱਦਣ ਫਿਰ ਇੱਥੇ ਪੂਰਾ ਰੌਣਕ ਲਾਵਾਂਗੇ ਤੁਹਾਡੇ ਆਇਆ ਅੱਜ ਤਾਂ ਪਤਾ ਨਹੀਂ ਤੁਸੀਂ ਆਉਣਾ ਨਹੀਂ ਤੇ ਆਪਾਂ ਕੋਈ ਨਾ ਕੋਈ ਬੰਦੋਬਸਤ ਕਰ ਲੈਂਦੇ ਹੁਣ ਸਾਡਾ ਤੰਦੂਰ ਤੇ ਰੈਡੀ ਹੈ ਲੇਕਿਨ ਕਿਚਨ ਕੁਚਨ ਹਲੀ ਸਾਡਾ ਸਾਰਾ ਕੰਮ ਰੈਡੀ ਨਹੀਂ ਹਾਂ ਅਗਲੇ 10-15 ਦਿਨਾਂ 'ਚ ਹੋਪਫੁਲੀ ਤੇ ਅੱਜ ਅਸੀਂ ਆਏ ਵੀ ਲੇਟ ਆ ਮਤਲਬ ਮੈਂ ਰਾਤੀ ਪ੍ਰੋਗਰਾਮ ਚੱਲਦਾ ਰਿਹਾ 12 ਵਜੇ ਤੱਕ ਤੇ ਲੇਟ ਹੋ ਗਏ ਵਾਵਾ ਇੱਥੇ ਨਾ ਉਹ ਅਸੀਂ ਰਾਗੀ ਗਰੁੱਪ ਸੱਦਿਆ ਹੈ ਤੇ ਉਹ ਰਾਤ 12 ਵਜੇ ਤੱਕ ਚੱਲਦਾ ਰਿਹਾ ਇੱਥੇ ਪ੍ਰੋਗਰਾਮ ਤੇ ਉਹ ਸਾਰਿਆਂ ਨੂੰ ਫਿਰ ਕਰਦਿਆਂ ਘਲਾਉਂਦਿਆਂ ਕੱਢਦਿਆਂ 1-2 ਵੱਜ ਗਏ ਰਾਤੀ ਸੌਂਦਿਆਂ ਨਾ ਤੇ ਅੱਜ ਦਾ ਵੀਡੀਓ ਵੀ ਥੋੜਾ ਘੱਟ ਬਣ ਸਕਿਆ ਲੇਕਿਨ ਮੈਂ ਇਹਦੇ 'ਚ ਜ਼ਰੂਰ ਰਾਤੀ ਜਿਹੜਾ ਰਾਗੀ ਗਰੁੱਪ ਸੀ ਉਹਦਾ ਇੱਕ ਸਲੋਟ ਮੈਂ ਜਿਹੜਾ ਕੱਲ੍ਹ ਵਾਲਾ ਵਲੌਗ ਸੀ ਉਹਦੇ 'ਚ ਲਾਇਆ ਸੀ ਤੇ ਬਾਕੀ ਜਿਹੜਾ ਪ੍ਰੀਵੀਅਸ ਨਾਈਟ ਲੰਘ ਕੇ ਗਈ ਉਹਦੇ ਵਿੱਚ ਬਹੁਤ ਪ੍ਰੋਗਰਾਮ ਵਧੀਆ ਸੀ ਸਾਡਾ ਨਾ ਉਹ ਰਾਗੀ ਗਰੁੱਪ ਦਾ ਤੇ ਉਹਨਾਂ ਨੇ ਹਮਦਬਾਰੀ ਤਾਲਾ ਤੇ ਬਹੁਤ ਕੁਝ ਸਾਨੂੰ ਸੁਣਾਇਆ ਵਾਰਾਂ ਸੁਣਾਈਆਂ ਤੇ ਉਹ ਸਾਰੀਆਂ ਅੱਜ ਵਾਲੇ ਇਸ ਵੀਡੀਓ ਤੋਂ ਬਾਅਦ ਮੈਂ ਲਾਵਾਂਗਾ ਕੱਲ੍ਹ ਅਸੀਂ ਲੋਹੜੀ ਦਾ ਇੱਕ ਪ੍ਰੋਗਰਾਮ ਹੈ ਸਰਗੋਧੇ ਕਿਉਂਕਿ ਇਸ ਵਾਰੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸਾਰੇ ਸ਼ਹਿਰਾਂ 'ਚ ਘੱਟੋ ਘੱਟ ਜਿਹੜੇ ਦੋਸਤ ਕਹਿੰਦੇ ਵੀ ਨਾ ਤੁਹਾਨੂੰ ਸੱਦਣਾ ਉਹਨੂੰ ਕਿਹਾ ਵੀ ਲੋਹੜੀ ਦਾ ਪ੍ਰੋਗਰਾਮ ਕਰੋ ਤੁਸੀਂ ਆ ਜਾਾਂਗੇ ਸੋ ਸਾਰੇ ਲੋਹੜੀ ਦਾ ਪ੍ਰੋਗਰਾਮ ਕਰਨ ਡਏ ਤੇ ਕੱਲ ਕੋਟ ਮੋਮਨ ਦੇ ਕੋਲ ਹੈ ਉੱਥੇ ਜਾਣਾ ਵਾ ਮੁੰਡਾ ਦੋਸਤ ਹੈ ਮੈਂ ਸਾਡਾ ਜਵੇਦ ਖਾਲਕ ਨਾ ਉਹ ਚੀਚਾ ਵਤਨੀ ਤੋਂ ਤੇ ਉਹਦੇ ਦੋਸਤ ਨੇ ਉਹਨਾਂ ਕਿਹਾ ਸੀ ਮੈਨੂੰ ਵਕਾਰ ਨੂੰ ਵੱਟੂ ਸਾਹਿਬ ਨੂੰ ਹੀ ਸਾਰਿਆਂ ਕੱਲ ਉੱਥੇ ਜਾਣਾ ਸੋ ਕੱਲ ਦਾ ਵੀਡੀਓ ਜਿਹੜਾ ਪਹਿਲਾਂ ਮੈਂ ਪਿੰਡ ਚੱਕਰ ਲਾ ਕੇ ਫਿਰ ਉੱਧਰ ਦਾ ਹੋਏਗਾ ਤੇ ਅੱਜ ਤੁਸੀਂ ਜ਼ਰੂਰ ਜਿਹੜਾ ਰਾਤੀ ਸਾਡੀ ਪ੍ਰੋਗਰਾਮ ਲੰਘ ਕੇ ਗਿਆ ਉਹ ਰਾਗੀ ਗਰੁੱਪ ਵਾਲਾ ਜਿਹੜਾ ਉਹਨਾਂ ਦਾ ਗੀਤ ਸੰਗੀਤ ਹੈ ਉਹ ਇੰਜੋਏ ਕਰੋ ਅੱਲਾ ਇਸ ਪੁੱਛਦੇ ਹੁਣ ਤੁਸੀਂ ਭਾਈ ਸੱਦ ਲਿਆ ਮੈਂ ਤੇ ਛੱਡ ਕੇ ਆਉਂਦਾ ਤੈਨੂੰ ਯਾਰ ਕੋਈ ਗੱਲ ਨਹੀਂ ਉਹਨੂੰ ਠੰਡ 'ਚ ਸੱਦਿਆ ਏਡੀ ਦੂਰ ਮੈਂ ਕਿਹਾ ਇਸੇ ਬਹਾਨੇ ਫੇਰ ਲਾਂਗੇ ਤੇ ਲੱਗੇ ਚਲੋ ਫੇਰ ਰੱਖਦੇ ਪ੍ਰੋਗਰਾਮ ਜਦੋਂ ਰੱਖਿਆ ਫਿਰ ਆਇਓ ਤਸ਼ਰੀਫ ਲੈ ਆਇਓ ਠੀਕ ਹੈ ਫਿਰ ਫੈਸਲ ਉਹਨਾਂ ਨੂੰ ਸੱਦਾਂਗੇ ਹਸਨ ਜਿੱਦਣ ਆਇਆ ਉਹਨੂੰ ਵੀ ਸੱਦਣਾ ਵੈਸੇ ਹਸਨ ਮੇਰਾ ਦੋਸਤ ਹੈ ਤੇ ਉਹ ਫੈਸਲ ਦਾ ਵੱਡੇ ਭਰਾ ਦਾ ਮੇਰਾ ਵਾ ਤੇ ਹਸਨ ਮੇਰਾ ਵਾ ਅੱਗੋਂ ਉਹ ਵੀ ਬਾਹਰ ਹੁੰਦਾ ਨਾ ਯੂਕੇ ਹੁੰਦਾ ਹਸਨ ਚਲੋ ਠੀਕ ਹੈ ਹਸਨ ਸ਼ੁਕਰੀਆ ਮਿਲਦੇ ਫਿਰ ਇੱਕ ਦੂਜੇ ਕੋਲੋਂ ਜਾਈਏ ਫੇਰ ਨੀ ਸਜਣਾ ਕੋਲੋਂ ਵਜੇ ਤੇਰੇ ਮੇਰੇ ਦਿਲ ਵਾਲੀ ਤਾਰੀ ਵਜੇ ਤੇਰੇ ਮੇਰੇ ਦਿਲ ਵਾਲੀ ਤਾਰੀ ਲਾਈ ਜਿੰਦੜੀ ਮੈਂ ਤੇਰੇ ਨਾਮ ਯਾਰੀ ਵੇ ਮੈਂ ਕਰ ਬੈਠੀ ਤੇਰੇ ਨਾਲ ਪਿਆਰ ਮਾਹੀ ਤੂੰ ਜਾਣੇ ਜਨਾਬ ਅਲੀ ਇਹ ਜਰਾ ਦੋਸਤ ਬਸ ਜੀ ਹੁਣ 10 ਮਿੰਟ ਦਾ ਹੀ ਕੰਮ ਹੈ ਬਹਿ ਜਾਓ ਮਿਹਰਬਾਨੀ ਹੈ ਜਿਸ ਵੇਲੇ ਦੁੱਲਾ ਨਵਾਬ ਚਨੋਟ ਸ਼ਹਿਰ ਨਾਨਕੇ ਲਈ ਚਲਿਆ ਗਿਆ ਸੱਸ ਤੇ ਨੌ ਬੈਠੀਆਂ ਸੋਚਦੀਆਂ ਵੀ ਹੁਣ ਕੀ ਕੀਤਾ ਜਾਵੇ ਜੇ ਮੁਗਲਾਂ ਨੇ ਹਮਲਾ ਕਰਤਾ ਸਾਡੀਆਂ ਧੀਆਂ ਭੈਣਾਂ ਬੰਨੀਆਂ ਗਈਆਂ ਸਾਡੀ ਤਾਂ ਖੇ ਉੱਡ ਜਾਣੀ ਹੈ ਸਿਆਣੇ ਬੰਦੇ ਕਹਿੰਦੇ ਆ ਨਕੰਮਾ ਬੰਦਾ ਖੋਟਾ ਪੈਸਾ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਹਦੀ ਵੀ ਲੋੜ ਪੈ ਜਾਂਦੀ ਹੈ ਦੁੱਲੇ ਨਵਾਬ ਦਾ ਇੱਕ ਭਾਈ ਸੀਗਾ ਉਹਦਾ ਨਾਂ ਸੀ ਮੇਰ ਖਾਂ ਛੋਟਾ ਹੁੰਦਾ ਕਿਤੇ ਨਸ਼ਾ ਕਰਨ ਲੱਗ ਗਿਆ ਉਹਨਾਂ ਨੇ ਘਰੋਂ ਹੀ ਕੱਢ ਦਿੱਤਾ ਜਾ ਕੇ ਤਕੀਏ ਦਾਇਰੇ ਅੰਬਲੀਆਂ ਦੇ ਵਿੱਚ ਫੀਮੀਆਂ ਭੰਗੀਆਂ ਦੇ ਵਿੱਚ ਬੈਠੇ ਰਹਿਣਾ ਤੇ ਘਰੇ ਨਹੀਂ ਸੀ ਉਹਨੂੰ ਵੜਨ ਦਿੰਦੇ ਉਹ ਕਹਿੰਦੇ ਮੇਰੂ ਪੋਸਤੀ ਨੂੰ ਲਿਆਉਣੇ ਆ ਜਾ ਕੇ ਤਕੀਓ ਲੱਦੀ ਕਹਿੰਦੀ ਮੈਂ ਜਾ ਕੇ ਲੈ ਕੇ ਆਉਣੀ ਆ ਭੁੱਲਣਾ ਕਹਿੰਦੀ ਦੁੱਲੇ ਦੀ ਰਾਣੀ ਨਹੀਂ ਮਾਂ ਤੂੰ ਨਾ ਜਾਈ ਮੈਂ ਜਾਣੀ ਆ ਮੈਂ ਉਹਨੂੰ ਲੈ ਕੇ ਕਹਿੰਦੀ ਤੇਰੇ ਕਹੇ ਤੇ ਆਉਣਾ ਹੀ ਨਹੀਂ ਉਹਨੇ ਤੂੰ ਕਿ ਉਹਦੀਆਂ ਆਦਤਾਂ ਜਾਣਦੀ ਆ ਮੇਰਾ ਪੁੱਤ ਆ ਮੈਂ ਜੰਮਿਆ ਉਹਦੀਆਂ ਖਸਲਤਾਂ ਮੈਂ ਜਾਣਦੀ ਆ ਲਓ ਜੀ ਲੱਦੀ ਕਹਿਣ ਲੱਗੀ ਭੁੱਲਣਾ ਕਹਿੰਦੀ ਨਹੀਂ ਮਾਂ ਮੈਂ ਜਾਊਂਗੀ ਮੇਰਾ ਦੇਵਰ ਹੈ ਛੋਟਾ ਮੈਂ ਉਹਨੂੰ ਗੱਲ ਸੁਣਾਉਂਗੀ ਦੱਸੂਗੀ ਸਾਰਾ ਕੁਝ ਮੈਂ ਲੈ ਕੇ ਆਉਣੀ ਆ ਹੁਣ ਦੁੱਲੇ ਦੀ ਬੀਵੀ ਘਰ ਤੋਂ ਬੇਰੂ ਪੋਸਤੀ ਨੂੰ ਤਕੀਏ ਦਾਇਰੇ ਲੈਣ ਚਲੀ ਗਈ ਜਿੱਥੇ ਅਮਲੀ ਨਸ਼ਾ ਕਰਨ ਵਾਲੇ ਬੈਠੇ ਹੁੰਦੇ ਆ ਲਓ ਜੀ ਘਰ ਤੋਂ ਭੁੱਲਣਾ ਤੁਰ ਪਈ ਪਹਿਨ ਕੇ ਨੱਥ ਬਲਾਕ ਸਾਕੀ ਖਾਨੇ ਜਾ ਕੇ ਉਹਨੇ ਮਾਰੀ ਮੇਰੂ ਨੂੰ ਹਾਕ ਉੱਠ ਵੇ ਦੇਵਰ ਸੁੱਤਿਆ ਜਰਾ ਮੇਰੀ ਤਰਫ ਨੂੰ ਝਾਕ ਲਿਟਦਾ ਵਾਂਗ ਸਦਾਈਆਂ ਤੇਰੇ ਲੱਗੀ ਬਦਨ ਨੂੰ ਖਾਕ ਆ ਤਾਂ ਚੱਲੀਏ ਘਰ ਨੂੰ ਤੇਰੇ ਕੱਪੜੇ ਕਰਦਾ ਸਾਫ਼ ਤੈਨੂੰ ਡੋਡੇ ਦੇਵਾਂ ਪੀਣ ਨੂੰ ਦਾਰੂ ਦੇ 2 ਗਲਾਸ ਚੰਡੂ ਚਾਸੜਾ ਪੀ ਕੇ ਹੋ ਜੀ ਨਸ਼ਿਆਂ ਵਿੱਚ ਮਸਤਾਕ ਤੂੰ ਦੇਵਰ ਮੇਰਾ ਸੂਰਮਾ ਛੋਟੀ ਭੈਣ ਦਾ ਲਿਆ ਤੂੰ ਸਾਕ ਇਹ ਕਹਿੰਦੀ ਮੈਂ ਪੌਨੀਆਂ ਰੱਬ ਦਾ ਵਾਸਤਾ ਮੇਰ ਖਾਂ ਅੱਜ ਦਿਖਾ ਦੇ ਹੱਥ ਭਲਾ ਭੁੱਲਣਾ कैसे बयान करके दस दी है हाँ?
ਲੱਗਦਾ ਯਾਰ। ਚੱਲ ਘਰ ਤੋਂ ਭੁੱਲਣਾ ਤੁਰ ਪਈ ਘਰ ਤੋਂ ਬੁਲਣਾ ਤੁਰ ਪਈ ਭੈਣ ਕੇ ਨਾ ਨਾਥ ਤੁਮ ਲਾਗ ਸਾਕੀ ਖਾਨੇ ਜਾਵਣੇ ਸਾਕੀ ਖਾਨੇ ਜਾ ਗਏ ਮਾਰੀ ਮੈਨੂੰ ਆ ਗਏ ਉੱਠ ਵੇ ਦੇਵਰ ਵਰ ਸੁੱਤਿਆ ਉੱਠ ਵੇ ਦੇਵਰ ਸੁੱਤਿਆ ਮੇਰੀ ਵੱਲ ਨੂੰ ਜਾ ਗਏ ਲਿੜਦਾ ਵਾਂਗ ਸੁਦਾਈਆਂ ਮਿਲਦਾ ਵਾਂਗ ਸਦਾਈਆਂ ਲੱਗੀ ਬਦਨ ਨੂੰ ਲਾਗ ਆ ਤਾਂ ਚਲੀਏ ਘਰ ਨੂੰ ਕਹਿੰਦੇ ਆਦਾ ਚਲੀਏ ਘਰ ਨੂੰ ਕੱਪੜੇ ਕਰਦਾ ਸਾਵ ਛੋਟੇ ਦੇਵਾ ਪੀਣ ਨੂੰ ਤੈਨੂੰ ਡੋਡੇ ਮਾ ਪੀਣ ਨੂੰ ਦਾਰੂ ਦੇ ਦੋ ਦੋ ਗਲਾਸ ਚੰਡੂ ਚਾਸੜਾ ਪੀ ਪੀ ਗਏ ਗਏ ਚੰਡੂ ਚਾਸੜਾ ਪੀ ਗਏ ਨਸ਼ਿਆਂ ਵਿੱਚ ਮੈਂ ਮਸਤਾ ਗਏ ਦੇਵਰ ਮੇਰਾ ਸੋਮਾ ਆ, ਹਾਂਜੀ ਦੇਵਰ ਮੇਰਾ ਸੂਰਮਾ ਭੈਣ ਦਾ ਲਿਆ ਲਿਆ ਤੂੰ ਸਾਗੇ ਪਾਉਂਦੀ ਹੀ ਰੱਬ ਦਾ ਦਾ ਵਾਸਤਾ ਪਾਉਂਦੀ ਰੱਬ ਦਾ ਵਾਸਤਾ ਅੱਜ ਦਿਖਾ ਦੇ ਦੇ ਹੱਥ ਕਿਉਂ ਮੇਰੂ ਬੋਲਿਆ ਅੱਗਿਓ ਮੇਰੂ ਬੋਲਿਆ ਪਹਿਨ ਕੇ ਆ ਗਈ ਅੱਗੇ ਉਹ ਮੇਰੂ ਬੋਲਿਆ ਪਹਿਨ ਕੇ ਆ ਗਈ ਗੋਟਾ ਹਾਂਜੀ ਅੱਗਿਓ ਮੇਰੂ ਬੋਲਿਆ ਪਹਿਨ ਕੇ ਆ ਗਈ ਗੋਟਾ ਉਹ ਦਿਆਰਾ ਆਣਾ ਯਾਦ ਨਹੀਂ ਤੈਨੂੰ ਉਹ ਦਿਹਾੜਾ ਯਾਦ ਨਹੀਂ ਕਰਦੀ ਸੀ ਮੂੰਹ ਮੋਟਾ ਵਕਤ ਪਏ ਤੇ ਭਾਬੀਏ ਵਕਤ ਪਏ ਤੇ ਭਾਬੀਏ ਫੇਰ ਬਣਾ ਲਿਆ ਛੋਟਾ ਮੈਂ ਪੈਸੇ ਮੰਗਦਾ ਫੀਮ ਨੂੰ ਪੈਸੇ ਮੰਗਦਾ ਭੀਮ ਨੂੰ ਸਮੇਂ ਰੁਪਈਆ ਰੁਪਈਆ ਖੋਟਾ ਪੈਸੇ ਮੰਗਦਾ ਭੀਮ ਨੂੰ ਉਹ ਪੈਸੇ ਮੰਗਦਾ ਭੀਮ ਨੂੰ ਸਮੇਂ ਰੁਪਈਆ ਰੁਪਈਆ ਖੋਟਾ ਭੰਗਦਾ ਕੁੰਡਾ ਭੰਨਿਆ ਮੇਰਾ ਭਗਦਾ ਕੁੰਡਾ ਭੰਨਿਆ ਭੰਨਿਆ ਕਊਦਾ ਦਾ ਛੋਟਾ ਢੇੜ ਦੀ ਤਮੀ ਬਾਟ ਗਈ ਆ ਤੇੜ ਦੀ ਤਮੀ ਪਾਟ ਗਈ ਮੰਗਿਆ ਨਾ ਦੇਵੇਂ ਲੰਗੋਟਾ ਢੇੜ ਦੀ ਤਮੀ ਪਾਟ ਗਈ ਇਹ ਤੇੜ ਦੀ ਤਮੀ ਪਾਟ ਗਈ ਮੰਗਿਆ ਨਾ ਦਵੇ ਦੇਵੇਂ ਲੰਗੋਟਾ ਟੁੱਟੂ ਹੀ ਮੰਜੀ ਖੋਲੀ ਤੂੰ ਟੁੱਟੀ ਹੋਈ ਮੰਜੀ ਖੋਲੀ ਖੋਲੇ ਅਮਲੀ ਦਾ ਲੋਟਾ ਜਾ ਭਾਲ ਲੈ ਦੁੱਲੇ ਰਾਠ ਰਾਠ ਨੂੰ ਉਹ ਭਾਲ ਲਾ ਦੁੱਲੇ ਰਾਠ ਨੂੰ ਦੇ ਕੇ ਤੁਰ ਗਿਆ ਲੋਟਾ ਭਾਲ ਲੈ ਦੁੱਲੇ ਦੁੱਲੇ ਰਾਠ ਨੂੰ ਜਾ ਭਾਲ ਲਾ ਦੁੱਲੇ ਰਾਠ ਨੂੰ ਦੇ ਕੇ ਤੁਰ ਤੁਰ ਗਿਆ ਧੋਖਾ ਚੌਨੀਆਂ ਇਥੋਂ ਤੋਂ ਭੱਜ ਜਾ ਦੀ ਚੌਨੀਆਂ ਇੱਥੋਂ ਭੱਜ ਜਾ ਸਿਰ ਵਿੱਚ ਮਾਰੂ ਮਾਰੂ ਲੋਟਾ ਚੌਨੀਆਂ ਇੱਥੋਂ ਭੱਜ ਜਾ ਜਿਸ ਵੇਲੇ ਐ ਕਰਕੇ ਪਾਇਆ ਨਾ ਮੇਰੂ ਨੇ ਲੋਟੇ ਨੂੰ ਹੱਥ ਕਹਿੰਦਾ ਮੈਂ ਤੇਰੇ ਸਿਰ 'ਚ ਮਾਰ ਕੇ ਲੋਟਾ ਕਪਾਲ ਖੋਲ ਦੂ ਜਾ ਭੱਜਾ ਜਾ ਭਾਲ ਲਾ ਉਹਨੂੰ ਜਿਹੜਾ ਦੁੱਧ ਮੱਖਣੀਆਂ ਨਾਲ ਪਾਲਿਆ ਅੱਜ ਗੋਲੀਆਂ ਖਾਣ ਦੀ ਵਾਰੀ ਆਈ ਤਾਂ ਮੇਰੂ ਪੋਸਤੀ ਚੇਤੇ ਆ ਗਿਆ ਉਹਨੇ ਤਾਂ ਜਦ ਦੇਖਿਆ ਨਾ ਵੀ ਸਦਾਈ ਜਿਹਾ ਨਸ਼ੇ 'ਚ ਗੁੱਟ ਹੋਇਆ ਬੈਠਾ ਹੈ ਵੀ ਇਹਦਾ ਕੀ ਇਤਵਾਰ ਹੈ ਨਸ਼ਈ ਬੰਦਾ ਨਸ਼ਈਆਂ ਦਾ ਹਾਲ ਇਦਾਂ ਦਾ ਹੀ ਹੁੰਦਾ ਵਾ ਜਿਹੜੇ ਨਸ਼ਾ ਕਰਦੇ ਆ ਇੱਕ ਚਰਸੀ ਬੈਠਾ ਕਬਰਸਤਾਨ ਦੇ ਵਿੱਚ ਚਰਸ ਦੀ ਸਿਗਰਟ ਭਰਨ ਲੱਗਿਆ ਦੋ ਪੁਲਿਸ ਵਾਲੇ ਆ ਗਏ ਉਹਨੂੰ ਦੇਖ ਕੇ ਕਬਰ ਦੇ ਵਿੱਚ ਹੀ ਲੁਕੋਤੀ ਉਹਨੇ ਚਰਸ ਦੱਬਤੀ ਸਿਗਰਟ ਦੱਬਤੀ ਉਹਨਾਂ ਨੇ ਆ ਕੇ ਫੜ ਲਿਆ ਓਏ ਇੱਥੇ ਬੈਠਾ ਹੀ ਕਰਦਾ ਕਹਿੰਦਾ ਜੀ ਮੇਰੇ ਪਿਓ ਦੀ ਕਬਰ ਹੈ ਮੈਂ ਦੁਆ ਮੰਗਣ ਆਇਆ ਜਦ ਕਬਰ ਦੇਖੀ ਤਾਂ ਛੋਟੇ ਜਿਹੇ ਬੱਚੇ ਦੀ ਕਹਿੰਦੇ ਓਏ ਇਹ ਕਬਰ ਤਾਂ ਬੱਚੇ ਦੀ ਹੈ ਨਿਆਣੇ ਦੀ ਕਹਿੰਦਾ ਜੀ ਇਹ ਬਚਪਨ 'ਚ ਹੀ ਫੌਤ ਹੋ ਗਿਆ ਸੀ ਅਮਲੀਆਂ ਦਾ ਇਹ ਹਾਲ ਹੁੰਦਾ ਉਹਨੇ ਕਿਹਾ ਭੱਜ ਗਈ ਘਰ ਨੂੰ ਆ ਗਈ ਮੁੜੇ ਆਈ ਉਹਦੀ ਸੱਸ ਪੁੱਛਦੀ ਹੈ ਲੱਦੀ ਦੁੱਲੇ ਦੀ ਮਾਂ ਲੈ ਕੇ ਨਹੀਂ ਆਈ ਕਹਿੰਦੀ ਮਾਂ ਲੈ ਕੇ ਕੀ ਹੋਣਾ ਸੀ ਜੇ ਮੈਂ ਭੱਜ ਕੇ ਨਾ ਉਹਦੀ ਮੇਰੇ ਤਾਂ ਉਹਨੇ ਸਿਰ ਖੋਲ ਦੇਣਾ ਸੀ ਕਹਿੰਦੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਤੇਰੇ ਕਹੇ ਤੈਨੂੰ ਨਹੀਂ ਆਉਣਾ ਉਹਦੀਆਂ ਖਸਲਤਾਂ ਮੈਂ ਜਾਣਦੀ ਹਾਂ ਮੈਨੂੰ ਪਤਾ ਉਹ ਕਿੱਦਾਂ ਆਉਣਾ ਲਓ ਜੀ 17 ਪਰਦਿਆਂ ਦੀ ਰਹਿਣ ਵਾਲੀ ਦੁੱਲੇ ਨਵਾਬ ਦੀ ਮਾਂ ਜਦ ਵਕਤ ਪੈ ਜਾਂਦਾ ਫਿਰ ਪਰਦਿਆਂ ਤੋਂ ਵੀ ਬਾਹਰ ਆਉਣਾ ਪੈ ਜਾਂਦਾ ਲਓ ਜੀ ਮੇਰੀ ਪੋਸਤੀ ਨੂੰ ਘਰੋਂ
ਦੁੱਲੇ ਦੀ ਮਾਂ ਲੈਣ ਵਾਸਤੇ ਤੁਰ ਪਈ। ਲੱਜੀ ਘਰ ਤੋਂ ਲੱਦੀ ਤੁਰ ਪਈ, ਹੋ ਗਈ ਝੱਟ ਰਵਾਨ। ਸਾਕੀ ਖਾਨੇ ਜਾ ਕੇ ਮੁਖਸੇ ਕਰੇ ਬਿਆਨ, ਮੇਰਾ ਕਿੱਥੇ ਆ ਮੇਰੂ ਪੋਸਤੀ। ਇੱਧਰ ਤੱਕ ਬੈਠਾ ਕਿਤੇ ਨਜ਼ਰ ਨਹੀਂ ਆਇਆ। ਕਹਿੰਦੀ ਮੇਰਾ ਕਿੱਥੇ ਆ ਮੇਰੂ ਪੋਸਤੀ। ਪਿੰਡੀ ਦਾ ਪ੍ਰਧਾਨ ਅੱਗੇ ਨੂੰ ਹੋ ਕੇ ਦੇਖਦੀ ਹੋਇਆ ਨਸ਼ਿਆਂ ਵਿੱਚ ਗਲਤਾਨ, ਬਾਂਹ ਤੇ ਫੜ ਕੇ ਪੁੱਤ ਨੂੰ ਲੱਗੀ ਪਕੜ ਜਗਾਣ। ਵੇ ਤੂੰ ਸੁੱਤਾ ਸੁੱਖ ਨੀਂਦ ਨਾ, ਤੈਨੂੰ ਆਉਂਦਾ ਨਹੀਂ ਗਿਆਨ। ਉਧਰ ਮੁਗਲਾਂ ਘੇਰੇ ਘੱਤ ਲੈ, ਤੇਰੀ ਪਿੰਡੀ ਨੂੰ ਆਣ ਆ ਗਏ ਤੋਪਾਂ ਪੀੜ ਕੇ, ਲੱਗੇ ਆ ਪਿੰਡੀ ਨੂੰ ਢਾਣ। ਜੇ ਤੂੰ ਪੁੱਤ ਫਰੀਦ ਦਾ ਖੂਨੀ ਮਲ ਮੈਦਾਨ, ਬੱਚਾ ਮਾਰੀ ਤੇਗਾ ਜੋੜ ਕੇ ਲਾਲਾ ਸਿੱਟੀ ਕਹਾਣ। ਇਹਨਾਂ ਫੌਜਾਂ ਨੂੰ ਪਿੱਛੇ ਮੋੜ ਦੇ, ਇਹ ਕਹਿੰਦੀ ਪੁੱਤ ਤੇਰੀ ਸੋਭਾ ਕਰੂ ਜਹਾਨ। ਇੱਕ ਲੱਦੀ ਮਾਂ ਜਾ ਕੇ ਮੇਰੂ ਪੋਸਤੀ ਨੂੰ ਮਨਾਉਂਦੀ ਹੈ, कैसे बयान करती है। साथ आया बेचती एक लाया दूआ बजा कर्ज बदली है माड़ी जी। घर तो हलती दूर पई होगी जा दरवान, साकी खाने जाके मुख से करे बयान। मेरा किथे मेरू पोस्ती, किथे मेरू पोस्ती ना पिंडी दा प्रधान। अगे नू हो के देखदी होया नशियां विच गलतान। अगे नू हो के देखदी होया नशियां विच गलतान। बांते फड़ के पुत नू लगी पकड़ जगान। तू सुता सुख नींद न तैनू आउंदा नहीं ज्ञान। तू सुता सुख नींद न तैनू आउंदा नहीं ज्ञान। उधर मुगला होए मुगला घेरे घत ले, तेरी पिंडी नू आण। आगे तोपां पीड़ के लगे पिंडी नू ढाण। आगे तोपां पीड़ के लगे पिंडी नू ढाण। आ गए जी आगे तोपां पीड़ के लगे पिंडी नू ढाण। आगे तोपां पीड़ के आगे तोपां पीड़ के लगे पिंडी नू ढाण। दुल्ला गोली लगना आ गई अज मकान। ओ तां नानकियां नू भज गया। नानकियां नू भज गया ते बन गया दो तरवान। तू है पुत फरीद दा खूनी मल मैदान। बच्चा मारी तेगा जोड़ के चलो ओ मारी तेगा जोड़ के लाला सिटी कान। वेना फौजा नू फौजा पीछे मोड़ दे, सोभा करू जहान। ना फौजा नू पीछे मोड़ दे। जिस वेले लद्दी मां ने जाके मेरू पोस्ती नू आवाज मारी, गोडे ने सिर दिता होया, नशे दियां लोरां चढ़ियां होईयां, हजार हजार दी झोक आवे, उहदा फड़ के इस तरह मोढा हिला रिहा। वे मेर खां उठ उठ के अखां पट। जद उहने सिर गोड्यां तो चक के ध्यान मार के देखिया तां माता लद्दी खड़ी। मां नूं देख के कहंदा मां तू इत्थे नशइयां च की करना है, तेरा की काम है इत्थे आउण दा। वे मर जाणिया कहंदी आ गोली लगना, तेरा दुल्ला नवाब भाई चनोट शहर नानक ने जा वड़िया। आ मुगलों दी फौजां उतरियां होईयां। चल उठ छड्ड नशा पानी, चल जाके कुछ अग्गा पिछा कर। वो कहंदा सारी उम्र इहने घरे नहीं वड़न दिता, लगदी तां मेरी मां है, बेअदब तां इहदा होना नहीं। कहंदा अज इन्हां दे वक्त पिया होया, इहदे नाल दो गल्लां तां कर लवां। अपनी मां नूं कहंदा हुण मेरू पोस्ती। कहंदा अगे मेरू भुल्लिया, माता नूं कहे सुना पिछे हट जा माता मेरीए, तैनूं लोकी कहण दना। दुध मक्खणियां दसदी तुहाडे तां घर विच है नहीं सुआ। जे मैं रोटी जावां खाण नूं ते मैं सुक्का टुक फड़ा, रोटी चक लै, बे नकम्मिया इहनूं नाल चटनी दे खा। खाणियां तां खा लै, नहीं तां साडे घरों बाहर हो जा।
ਕਹਿੰਦਾ ਮਨ ਮੂੰਹ ਝਾੜਾ ਹੋ ਕੇ ਤੱਕੀਏ ਜਾਂਦਾ ਆ ਸਬਰ ਸ਼ੁਕਰ ਨਾਲ ਡੋਡੇ ਪੀ ਕੇ ਲੈਂਦਾ ਵਕਤ ਲੰਘਾ। ਕਹਿੰਦਾ ਭੁੱਖ ਨੇ ਦਰਬਾਂ ਦੇ ਲੀਆਂ ਦਿੱਤਾ ਗਰਮੀ ਨੇ ਮਾਲ ਮਕਾ। ਅੱਜ ਭਾਲਿਆ ਮੇਰੂ ਪੋਸਤੀ ਕਦੋਂ ਜੀ? ਜਦ ਲੱਗੀ ਹੁਣ ਤਬਾਹ ਜਾ ਭਾਲ ਲੈ ਦੁੱਲੇ ਰਾਠ ਨੂੰ ਜਿਹਦਾ ਬਹੁਤਾ ਕਰਦੀ ਚਾਹ। ਨਾਲ ਮੱਖਣਾ ਦੇ ਪਾਲ ਕੇ ਦਿੱਤਾ ਮਿੱਟੀ ਦਾ ਬੁਰਜ ਬਣਾ। ਕਹਿੰਦਾ ਭਲਾ ਜੇ ਬੁੜੀਏ ਐਵੇਂ ਮੈਨੂੰ ਪਾਲਦੀ ਫੇਰ ਅੱਜ ਮੈਂ ਧੁੰਮਾਂ ਨਾ ਦਿੰਦਾ ਪਾ। ਜੇ ਐਵੇਂ ਮੈਨੂੰ ਪਾਲਦੀ ਅੱਜ ਮੈਂ ਧੁੰਮਾਂ ਨਾ ਦਿੰਦਾ ਪਾ। ਉੜ ਸੋਚਾ ਸੋਚ ਕੇ ਉੱਠਿਆ ਦਿਲ ਵਿੱਚ ਰੱਬ ਤੇ ਆ ਕਹਿੰਦਾ ਲੈ ਵੀ ਜੇ ਅਮਲੀ ਵੀ ਢੇਰੀ ਢਾ ਗਿਆ ਤੁਹਾਡਾ ਰਹਿਣਾ ਨਹੀਂ ਹੈ। ਆਖਰ ਰਾਜਪੂਤ ਸੀ ਚਾਹੇ ਨਸ਼ਈ ਸੀ ਉਹਦੇ ਖੂਨ ਨੇ ਜੋਸ਼ ਮਾਰਿਆ। ਕਹਿੰਦਾ ਹੁਣ ਤੈਨੂੰ ਉੱਠਣਾ ਹੀ ਪੈਣਾ ਤੇਰੀ ਮਾਂ ਆ ਗਈ ਤੈਨੂੰ ਲੈਣ ਕੁਛ ਕਰਨਾ ਹੀ ਪੈਣਾ ਵਾ। ਲੋ ਜੀ ਉੜਕ ਸੋਚਾਂ ਸੋਚ ਕੇ ਉੱਠਿਆ ਦਿਲ ਵਿੱਚ ਰੱਬ ਤੇ ਆ ਕਹਿੰਦਾ ਜੇ ਅਮਲੀ ਵੀ ਢੇਰੀ ਢਾ ਗਿਆ ਸਾਡਾ ਰਹਿਣਾ ਨਹੀਂ ਹੈ। ਕਹਿੰਦਾ 5 ਸਿਰ ਡੋਡੇ ਘੋਲ ਕੇ ਮੈਨੂੰ ਅਮਲੀ ਨੂੰ ਦਹੀਂ ਪਿਲਾ। ਕਹਿੰਦਾ ਗੋਲਾ ਇੱਕ ਫੀਮ ਦਾ ਮੈਂ ਮੂੰਹ ਵਿੱਚ ਲਾਉਂਗਾ ਭਾ ਫਿਰ ਮੈਂ ਦੂਣਾ ਹੋ ਕੇ ਲੜੂੰਗਾ ਗਰਦਾ ਦਊਂ ਅਸਮਾਨ ਚੜਾ। ਕਹਿੰਦਾ ਬੁੜੀਏ ਦੇਖੀ ਹੱਥ ਜਵਾਨ ਦੇ ਫਿਰ ਜਿਹੜੀ ਕਰੇ ਖੁਦਾ ਉਸ ਵੇਲੇ ਆਣ ਕੇ कैसे बयान करके दसदा अमली। ऐसे पानी रखा हुआ सी ऐसे पानी नहीं सीगा गिलास पिया थोड़ा जिहा नहीं नहीं हाँ भाई हाँ नाबे अली ढोल बादशाह तमूर बादशाह ने उम्र तक कैदी कर लिया। सम्मी रानी पिछों गई बरी करा के ले आउंदी आ। जंगल दे विच जंगल दा रस्ता सी उत्थे आ गए एक पक्षी ला ली कुल्ली भी कहंदे हो कुल्ली भी कहंदे आ। उत्थे आराम करन लग पे। सम्मी रानी कहंदी ढोल बादशाह मैनू ना पानी दी प्यास लगी आ। ढोल बादशाह पानी दी तलाश वास्ते निकलिया। उन्होंने देर हो गई या रास्ता भुल गया। एक छोटा जिहा जानवर पक्षी दे उत्ते गेड़े करदा और जानवर दे नाल सम्मी रानी बयान कर दी भला किहड़े बयान करके दस। हाँ उन्हें ढोल दी याद आई हुई सी। वे तू बोल बोल पंछी मेरी पक्षी दे तू बोले बोल भुलने नी मैनू जेड़े सजना ने बोले। उड़िया बोली आवे पंछी उड़ के बैठिया तू टहनी किनू खोल के सुनावा सारी दुकान दी कहानी। बेच दुकान दे पैगी सम्मी ढोल दी मरानी कानू तोड़ी आई डोला लैन यंग लाज पानी। डोला वे लैन जंगलों च पानी बिच जंगलों दे देखा आउन हवा दे बरोले। उड़िया बोली आवे पंछी लम्मी मारिया ओ डारी दे दी ढोल नू सनेड़ा सम्मी तरफ दी विचारी तेरे इक पुन सिद्धि किन्ने वज गई क्या बोली ना बोली बोली ना बोली बोली ना बोली आवत अखियां दे कोले। पीछे करो फिर उड़िया बोलिया पंछी उड़ के बैठिया रोटी सफा इश्क दा लगा सम्मी उम्र दी में छोटी नाती टुट गई डोला गुड़ गए कटे विच मोती करके छड्ड गया मैनू सारी उम्र दी खोटी। दुनिया दुखा मिच पाके ओ फेरा पाया भी न टोले। सच्ची बादशाह दी आई उन्नू कह जमो मंगाया केज बुलांदी बिछा के पलंगी रंग ला डहाया
ਚੜ ਕੇ ਛੇਈ ਉੱਤੇ ਸੌਂਗੀ ਕਿੰਨੇ ਯਾਰ ਨੂੰ ਲਗਾਇਆ ਇਹ ਵੀ ਕਿਨੇ ਵਿਛੋੜਾ ਉਹਦਾ ਦੀ ਰਾਤ ਪਾਇਆ ਕੋਈ ਰਹਿ ਗਈ ਤੜਫਦੀ ਨ ਮਾਣੀ ਉਹ ਜੇਲੋਂ ਯਾਰ ਨੂੰ ਬਟੋਲੇ उड़िया बोलिया वे पंछी उड़ के बैठिया बनेरे लखा राज बाग माने मैं ता मापिया दे वेड़े जदों सौरियां चली दुख देख ले बथेरे याद बचपन नहीं आउंदा करदी दिलां नाल जेड़े गादी खेड़दी सी जन्ना ओ मैं भी गुड्डियां पटोले वांदी आखिरी सलामा उड़ के बैठिया लसूड़े ए सीख नू पकाउंदे साधु सिर कान पूरे बहर गवां विच नौंदे ठीके अक ते तूरे ए भर जांदी अली वर्गे लखा रुल गए दूरे बोल भुलने मैनू ओ जेड़े सजना ने बोले ਲੈ ਵੀ ਪੇਟ ਖੁੱਲਾ ਕਰਕੇ ਹੁਣ ਆਓ ਮੈਂ ਇਦਾਂ ਦਾ ਧਮਾਲ ਵਾਲਾ ਗੀਤ ਲਾਉਣਾ ਜਦੋਂ ਪਾਣੀ ਭਰਨ ਲੱਗੀਆਂ ਉਹਨੂੰ ਜਾਗ ਆ ਗਈ ਤੇ ਵਿੜਕ ਹੋਈ ਤਾਂ ਦੇਖਿਆ ਹੁਸਨ ਦੀਆਂ ਦੀਵਾਨੀਆਂ ਖੜੀਆਂ ਨੇ ਚਿਹਰੇ ਦੇਖ ਕੇ ਇੱਕ ਉਹਨਾਂ ਦੀ ਜੋਗਨ ਸੀਗੇ ਉਹਦਾ ਨਾਂ ਸੀ ਜੈਨੀ ਜੋਗਨ ਉਹਦੇ ਤੇ ਆਸ਼ਕ ਹੋ ਗਿਆ دیਵਾਨਾ ਹੋ ਗਿਆ ਜਦ دیਵਾਨਾ ਹੋ ਗਿਆ ਉੱਠ ਕੇ ਇੱਕ ਸ਼ਹਿਰ ਉਹਨਾਂ ਜੋਗਨਾਂ ਦੀ ਤੇ ਸੋਹਣੇ ਦੀ ਤਾਰੀਫ ਕਰਦੀਆਂ ਭਲਾ कैसे बयान करके दस दे चलो हुण पाए बाबा सिफतां तेरियां तेरा भेद किसे नहीं पाया अखी बासां दा डेरा देखो चक अब्दुल्ला वाया नंबरदारां दा खूसी चलदा मौला जोड़ बनाया पानी भले ये कुड़ियां मता मताया पानी भले ये मता मताया पानी भले ये मता मताया पानी भले ये कठिया होके तुरन जोगना जो कुंजां दारा इको जहे पाने उन्हां दे विच तले दियां तारा उड़दे जांदे पंछी डेगण ए तिखियां तलवारां फौजां हुसनियां चढ़ आईयां सरकारां फौजां हुसनियां चढ़ आईयां सरकारां फौजां हुसनियां चढ़ आईयां सरकारां फौजां हुसनियां इको जइयां शैल जवाना शहर घरे वडियाइयां मोरा वांगो पहला पावन जो गूंजा मर गाइयां तड़प तड़प के आशिक डिगदे मारे ढोल भराइयां कर लो काबू मार लिया कर लो दिल काबू हमार लिया कर लो दिल काबू और लिया कर लो दिल काबू हाँ बेटी उन्हां दे जैनी जोगन चंद जिवें असमानी कद सरू तो उच्चा होया भर के आई जवानी मापियां दे कर वजे कुआरी जो बनदी मस्तानी गुड़दी मलमल दी रख लूंगी मलतानी गुड़दी मलमल दी रख लूंगी मलतानी गुड़दी मलमल दी रख लूंगी मलतानी गुड़दी मलमल दी सारी दुनिया जज के ओदी मर गया देखो कल्ला सारी दुनिया जज के ओदी मर गया देखो कल्ला सज्जी चीची दे विच पाया सोने दा सी छल्ला नाल हवा दे उड़दा जावे गोरे रंग तो पल्ला नगरा गोरी दा मेरी अल्लाह नगरा गोरी दा मेरी अल्लाह नगरा गोरी दा मेरी अल्लाह नगरा गोरी दा
ਕੂਦੇ ਉੱਤੇ ਜਾਣ ਖਲੋਤਾ ਜੋਗਨੀਆਂ ਦਾ ਟਾਣਾ ਸੋਹਣਾ ਸੁੱਤਾ ਜੁੱਟ ਖਲੋਇਆ ਦੇਖ ਸਾਹਿਬ ਦਾ ਪਾਣਾ ਜੈਲੀ ਜੋਗਨ ਨਜ਼ਰੀ ਪੈ ਗਈ ਭੁੱਲ ਗਈ ਪੀਣਾ ਖਾਣਾ ਪਿਆਰੀ ਜਿਹਨੂੰ ਯੂਗਾ ਕੀ ਰਾਜਾ ਕੀ ਰਾਣਾ ਪਿਆਰੀ ਨੂੰ ਜਾਂਦਾ ਕੀ ਰਾਣਾ ਪਿਆਰੀ ਨੂੰ ਜਾਂਦਾ ਕੀ ਰਾਜਾ ਕੀ ਰਾਣਾ ਪਿਆਰੀ ਨੂੰ ਜਾਂਦਾ ਡਾਕਤ ਪਾਣੀ ਭਰ ਕੇ ਜੋਗਨਾ ਹੋਈਆਂ ਝੱਟ ਰਵਾਨਾ ਸੱਟ ਵਿਸ਼ਕਦੀ ਸੀਨੇ ਵੱਜੀ ਸੋਹਣਾ ਹੋਇਆ ਦੀਵਾਨਾ ਜੈਲੀ ਜੋਗਨ ਲੁੱਟ ਕੇ ਲੈ ਗਈ ਪੱਲੇ ਨਹੀਂ ਛੱਡਿਆ ਯਾਨਾ ਸੜ ਕੇ ਮਾਰਿਊਗਾ ਜਮਾ ਉਤੇ ਪਰਵਾਨਾ ਸੜ ਕੇ ਮਾਰਿਊਗਾ ਜਮਾ ਉਤੇ ਪਰਵਾਨਾ ਸੜ ਕੇ ਮਾਰਿਊਗਾ ਜਮਾ ਉਤੇ ਪਰਵਾਨਾ ਸੜ ਕੇ ਮਾਰਿਊਗਾ ਡਾਕਤ ਪਾਣੀ ਭਰ ਕੇ ਜੋਗਨਾ ਹੋਈਆਂ ਝੱਟ ਰਵਾਨਾ ਸੱਟ ਵਿਸ਼ਕਦੀ ਸੀਨੇ ਵੱਜੀ ਸੋਹਣਾ ਹੋਇਆ ਦੀਵਾਨਾ ਜੈਲੀ ਜੋਗਨ ਲੁੱਟ ਕੇ ਲੈ ਗਈ ਪੱਲੇ ਨਹੀਂ ਛੱਡਿਆ ਯਾਨਾ ਸੜਕੇ ਮਾਰਿਊਗਾ ਜਮਾ ਉਤੇ ਪਰਵਾਨਾ ਸੜ ਕੇ 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 ਮਾਰਿਊਗਾ